अस्सलाम वालेकुम नाज़रीन। प्रोग्राम गूढ़ी गल लतीफ़ चौधरी दे नाल मैं हाँ तुहाडा मेज़बान एहसन कामरे। नाज़रीन, इस वक्त मुल्क 'च इक्को ही गल चल रही है, वो है वे 27वीं तरमीम। पहले गल्लां हो रही सन कि इहदे चों की निकलेगा, पंडोरा बॉक्स खुलेगा तो पता नहीं की आ जाएगा, और अज फाइनली वो पंडोरा बॉक्स खुल गया तो असीं देखिया कि वफाकी काबीना ने उसकी मंजूरी भी देती है। हुण है जिहड़ा तरमीम का मसवदा है जिहड़ा मंजूर करता वफाकी काबीना ने, वो इस टाइम सैनेट की पार्लीमानी कमेटी कोल है, और हुण इसका जायजा लैणगे तो देखणगे इहदे च की शामिल करना है, इहदे चों की कड्ढना है। वो फिर अगे ड्राफ्ट जिहड़ा वे वो मंजूरी के बाकी जिहड़े मरहले ने वो तय करेगा। लिहाजा हुण सवाल यह बनता है कि हुकूमत अपनी जगह कोशिश कर रही है, इत्तेहादी जमातां दे भी कोई तहफुजात भी ने, वो भी इहदे ते गौर फिक्र कर रहे हैं, और नाल जिहड़ी अपोजिशन है वो इहदे ते बड़ा एक मजबूत जिहड़ा रद्द-ए-अमल है वो दे रही। बहरहाल ये सारे मामलात जिहड़े ने ये अज दे प्रोग्राम च असीं डिस्कस करांगे। तो सब तो पहले चलने जनाब लतीफ़ चौधरी साहब वाल, तो उन्होंने गल करने आ कि की यह तरमीम जिहड़ी है वो मंजूर हो सकेगी। अस्सलाम वालेकुम चौधरी साहब। वालेकुम सलाम, की हाल चाल? ठीक ठाक चौधरी साहब, तुसीं सुनाओ। बड़े सवाल नवे कोई लैके आए हो लगता। हाँ, पर कल तो असीं तुहानूं पता है बड़ी डिटेल जिहड़ी गल्लां कीतियां सन निकलियां भी ने, ते मैं कि अज जरा होर तुहाडे कोल कोई गूढ़ी गल कर लईए, पता चल सानूं दसो ना। ਅਸੀਂ ਤੇ ਬੈਠੇ ਗੂੜੀਆਂ ਗੱਲਾਂ ਕਰਨ ਵਾਸਤੇ। हाँ नहीं ऐसे ਲਈ जनाब ਜਿਵੇਂ ਗੂੜਾ ਰੰਗ ਪਾਇਆ ਤੁਸੀਂ ਅੱਜ ਹੈ, बस मैं क्या फिर ਲੱਗਦਾ ਕੋਈ ਵਿਆਹ ਤੇ ਨਹੀਂ ਕਰਾਉਣ ਲੱਗੇ ਕਿਧਰੇ। नहीं हाले तो जो ऐसा प्रोग्राम ही करा रहे हैं। ਚਲੋ ਚਲੋ ਉਹਦੇ ਪ੍ਰੋਗਰਾਮ ਦੇ ਅੱਗੇ ਲਿਖਿਆ ਹੁੰਦਾ ਇਨਸ਼ਾਅੱਲਾ, ਤੁਹਾਨੂੰ ਅਸੀਂ ਇਨਸ਼ਾਅੱਲਾ ਤੇ ਰੱਖਦੇ ਹਾਂ। ਚਲੋ ਅੱਲਾ ਖੈਰ ਕਰੇ। ਤੇ ਬਾਕੀ ਆਨੇ ਆ ਤੁਹਾਡੇ ਸਵਾਲਾਂ ਦੀ ਤਰਫ ਤੇ ਜਿਹੜੇ ਤੁਸੀਂ ਪੰਡੋਰਾ ਸਾਡੇ ਸਾਹਮਣੇ ਰੱਖਿਆ ਹੈ। ਤੇ ਕੀ ਵੇਖ ਰਹੇ ਹੋ, ਮਨਜ਼ੂਰ ਹੋ ਜਾਏਗੀ? ਨਹੀਂ ਤੇ ਇਹਦੇ ਚ ਕੋਈ ਤੁਹਾਨੂੰ ਸ਼ੁਭਾ ਨਜ਼ਰ ਆਉਂਦਾ ਪਿਆ ਕਿ ਮਨਜ਼ੂਰ ਨਹੀਂ ਹੋਣੀ? ਨਹੀਂ, ਜਿਵੇਂ ਹੈ ਉਂਝ ਹੀ ਮਨਜ਼ੂਰ ਹੋਏਗੀ। ਦੇਖੋ ਗੱਲ ਇਹ ਹੁੰਦੀ ਹੈ ਕਿ ਜਿਹੜੀ ਪਾਵਰ ਦੇ ਕੋਰੀਡੋਰਸ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਉਹ ਜਿਹੜੀ ਤੁਸੀਂ ਮਿਸਾਲ ਸੁਣੀ ਹੈ ਨਾ ਕਿ ਹਾਥੀ ਦੇ ਦੰਦ ਜਿਹੜੇ ਹੁੰਦੇ ਨੇ ਉਹ ਦਹਾਣ ਵਾਲੇ ਹੋਰ ਹੁੰਦੇ ਨੇ ਤੇ ਖਾਣ ਵਾਲੇ ਹੋਰ ਹੁੰਦੇ ਨੇ। ਤੇ ਇਸ ਤਰਮੀਮ ਦੇ ਅੰਦਰ ਕੋਈ ਵੀ ਤਰਮੀਮ ਜਿਹੜੀ ਵੀ ਕਰਦੀ ਹੈ ਕਿਸੇ ਗੌਰਮੈਂਟ ਵੱਲੋਂ ਆਉਂਦੀ ਜਾਂ ਪਾਰਲੀਮੈਂਟ ਦੇ ਵਿੱਚ ਪੇਸ਼ ਹੁੰਦੀ ਹੈ, ਉਹਦੇ ਕੁਝ ਮਕਾਸਦ ਹੁੰਦੇ ਨੇ, ਕੁਝ ਗੋਲਸ ਅਚੀਵ ਕਰਨ ਵਾਸਤੇ ਹੁੰਦੇ ਨੇ। ਔਰ ਐਵੇਂ ਤਾਂ ਨਹੀਂ ਕਿ ਉਹਨਾਂ ਨੂੰ ਕੋਈ ਸ਼ੌਕ ਤਾਂ ਨਹੀਂ ਹੈਗਾ ਕਿ ਆਇਨ ਦੇ ਵਿੱਚ ਕੋਈ ਤਰਮੀਮ ਕਰਨੀ ਹੈ, ਉਹ ਤਾਂ ਚੱਲਦਾ ਪਿਆ ਪਹਿਲੇ ਹੀ ਚੀਜ਼ਾਂ ਠੀਕ ਮਾਮਲਾ ਚੱਲ ਰਹੇ ਨੇ। ਤੇ ਉਹ ਕੋਈ ਜ਼ਰੂਰਤਾਂ ਹੁੰਦੀਆਂ ਨੇ, ਕੋਈ ਤਕਾਜ਼ੇ ਪੈਦਾ ਹੁੰਦੇ ਨੇ, ਨਵੀਂ ਚੀਜ਼ ਆਉਂਦੀ ਅੱਗੇ, ਉਹਨਾਂ ਵਾਸਤੇ ਬੈਕਡੋਰ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਮਸ਼ਾਵਰਤੀ ਅਮਲ ਉਹ ਜਾਰੀ ਰਹਿੰਦਾ। ਸਾਡੇ ਇੱਥੇ ਬਕਸਰ ਲੋਕ ਤਜਜ਼ੀਆ ਨਗਾਰ ਵੀ ਤੇ ਉਹ ਸਾਰੇ ਦੱਸ ਰਹੇ ਨੇ ਜੀ ਉਹ ਅਚਾਨਕ ਇੰਝ ਲੱਗਦਾ ਨਾ ਜਿਵੇਂ ਕਿ ਉਹ ਅਚਾਨਕ ਆਈ ਤੇ ਉਹ ਸਾਰੇ ਹੋ ਗਿਆ ਵਿਦਿਨ ਡੇਜ਼ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਗਈਆਂ। ਐਸਾ ਨਹੀਂ ਹੁੰਦਾ, ਇਹ ਬਹੁਤ ਪਹਿਲੇ ਤੋਂ ਸ਼ੁਰੂ ਇਹ ਚੀਜ਼ਾਂ ਨੇ। ਬਹੁਤ ਸਾਰੀਆਂ ਗੱਲਾਂ ਮੈਂ ਕੱਲ ਵੀ ਤੁਹਾਨੂੰ ਦੱਸਤੀਆਂ ਸਨ, ਜ਼ਿਕਰ ਕਰਤਾ ਸੀ ਕਿ ਪਿਛਲੇ ਸਾਲ ਦੀ ਕਿ 26ਵੀਂ ਤਰਮੀਮ ਦਾ ਜਿਹੜਾ ਸੀ ਨਾ ਅਨਫਿਨਿਸ਼ਡ ਕੁਝ ਚੀਜ਼ਾਂ, ਕੁਝ ਮੈਟਰਸ ਜਿਹੜੇ ਸਨ ਉਹਨਾਂ ਨੂੰ ਫਿਨਿਸ਼ ਕਰਨਾ ਸੀ। ਸਹੀ, ਜਿਨ੍ਹਾਂ 'ਚ ਫੈਡਰਲ ਕੋਰਟ ਦੀ ਵੀ ਸੀ, ਉਹ ਵਾਜ਼ੇ ਹੋ ਗਈ ਗੱਲ ਅੱਜ ਕਿ ਉਹ ਬਣੇਗੀ ਔਰ ਉਹਦੇ 'ਤੇ ਇਤਰਾਜ਼ ਵੀ ਕਿਸੇ ਨੂੰ ਨਹੀਂ ਹੈਗਾ, ਲਿਹਾਜ਼ਾ ਉਹ ਤਾਂ ਕਲੀਅਰ ਹੈਗੀ। ਬਾਕੀ ਜਿਹੜੀ ਸਨ ਉਹਨਾਂ ਦੇ ਦਿਫਾਈ ਹਵਾਲੇ ਨਾਲ ਸਨ ਜਿਹੜੀਆਂ ਤਰ੍ਹਾਂ ਉਹ ਵੀ ਤਕਰੀਬਨ ਜਿਵੇਂ ਤੁਸੀਂ ਕੱਲ ਕਿਹਾ ਉਂਝ ਹੀ ਹੋਇਆ, ਉਸੇ ਤਰ੍ਹਾਂ ਹੀ ਹੋਇਆ ਔਰ ਉਹ ਵੀ ਹੋ ਜਾਣਗੀਆਂ। ਮੇਰਾ ਨਹੀਂ ਖਿਆਲ ਕਿ ਕੋਈ ਇਹਨਾਂ ਮਾਮਲਾਤ ਦੇ ਵਿੱਚ ਕੋਈ ਪਾਰਟੀ ਜਿਹੜੀ ਹੈ ਉਹ ਕੋਈ ਉਹਦੀ ਦੂਸਰੀ ਰਾਏ ਹੋਏਗੀ। ਠੀਕ ਹੈ ਨਾ। ਦੇਖੋ ਗੱਲ ਇਹ ਹੁੰਦੀ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪਾਰਟੀ ਅਮੂਰ ਤੋਂ ਜਾਂ ਗਰੋਹਬੰਦੀ ਤੋਂ ਉੱਤੇ ਦੀ ਚੀਜ਼ਾਂ ਹੁੰਦੀਆਂ। ਠੀਕ ਹੈ ਨਾ। ਜਿਵੇਂ ਹੁਣ ਫੈਡਰਲ ਕੋਰਟ ਦਾ ਇਸ਼ੂ ਲਾ ਲਓ, ਇਹ ਮਤਲਬ ਕਿ ਕੋਈ ਕਿਸੇ ਇੱਕ ਪਾਰਟੀ ਦਾ ਇਸ਼ੂ ਨਹੀਂ, ਇਹ ਇੱਕ ਸਟੇਟ ਆਫ ਪਾਕਿਸਤਾਨ ਦਾ ਅਤੇ ਉਹਦੇ ਨਾਲ ਰਿਲੇਟਡ ਚੀਜ਼ਾਂ ਨੇ। ਆਇਨ ਦੀ ਤਾਬੀਰ ਤਸ਼ਰੀਹ ਕਰਨ ਦਾ ਇੱਕ ਮਾਮਲਾਤ ਨੇ ਜਿਹੜੀਆਂ ਜਿਸ ਤਰ੍ਹਾਂ ਮਸਾਇਲ ਪੈਦਾ ਹੁੰਦੇ ਆਏ ਨੇ, ਜਿਹੜੇ ਪਿੱਛੇ ਮਸਾਇਲ ਸਨ ਉਹਨਾਂ ਦੇ ਜੋ ਸੂਓ ਮੋਟੋ ਦੇ ਜੋ ਮਤਲਬ ਕਿ ਤੁਹਾਡੇ ਸਾਹਮਣੇ ਹੀ ਇੱਥੇ ਪਾਕਿਸਤਾਨ ਦੇ ਵਿੱਚ ਅਦਲੀਆ ਦੇ ਹਵਾਲੇ ਨਾਲ ਜੋ ਐਕਟਿਵਿਜ਼ਮ ਨਜ਼ਰ ਆਇਆ ਸਾਨੂੰ, ਔਰ ਚੀਫ ਜਸਟਿਸ ਸਾਹਿਬਾਨ ਨੇ ਉਹ ਕੰਮ ਕੀਤਾ, ਗੋ ਉਸ ਵੇਲੇ ਉਹ ਆਪਣੇ ਅਖਤਿਆਰਾਤ ਦੇ ਅੰਡਰ ਹੀ ਕਰ ਰਹੇ ਸਨ, ਉਹ ਕੋਈ ਅਖਤਿਆਰਾਤ ਤੋਂ ਬਾਹਰ ਨਹੀਂ ਸੀ ਜਾ ਰਹੇ। ਵਜ੍ਹਾ ਹੁੰਦੀ ਕਿ ਜਿਹੜਾ ਇੱਕ ਅਖਤਿਆਰ ਜਾਂ ਇੱਕ ਆਰਟੀਕਲ ਜਿਹੜਾ ਇਨੈਕਟਮੈਂਟ ਹੁੰਦੀ ਹੈ, ਲਾਅ ਦੀ ਜਿਹੜੀ ਇਨੈਕਟਮੈਂਟ ਕੀਤੀ ਜਾਂਦੀ ਹੈ, ਉਹਦੇ ਅੰਦਰ ਥੋੜ੍ਹਾ ਬਹੁਤ ਅਬਹਾਮ ਹੁੰਦਾ ਹੈ, ਓਵਰਲੈਪ ਹੁੰਦੀ ਹੈ, ਇੱਧਰ ਵੀ ਜਾ ਸਕਦੀ ਹੈ, ਇੱਧਰ ਵੀ ਜਾ ਸਕਦੀ ਹੈ, ਤੇ ਉਹਨੂੰ ਫਿਰ ਉਹ ਇਸਤੇਮਾਲ ਕਰਕੇ ਉਹਦੀ ਤਸ਼ਰੀਹ ਆਪਣੇ ਮੁਤਾਬਕ ਕਰਕੇ ਤੁਸੀਂ ਦੇਖਿਆ ਕਿ ਐਗਜ਼ੈਕਟਿਵ ਇੱਕ ਟਾਈਮ ਐਸਾ ਵੀ ਆਇਆ ਸੀ ਕਿ ਐਗਜ਼ੈਕਟਿਵ ਜਿਹੜੀ ਉਹ ਬੇਬਸ ਹੋ ਗਈ ਸੀ।
ਐਗਜ਼ੈਕਟਿਵ ਦਾ ਕੋਈ ਵੀ ਕੰਮ ਹੁੰਦਾ ਸੀ, ਕੋਈ ਵੀ ਉਹ ਫੈਸਲਾ ਕਰਦੀ ਸੀ ਤੇ ਇੱਕ ਪਾਰਟੀ ਦੇ ਲੋਕ ਜਾਂ ਕੋਈ ਵੀ ਜਿਹੜਾ ਬੰਦਾ ਸੀ ਜਾਂ ਗਵਰਨਮੈਂਟ ਦੀ ਸਿਟਿੰਗ ਗਵਰਨਮੈਂਟ ਦੇ ਜੋ ਵੀ ਕੋਈ ਆਪਣਾ ਮੁਖਾਲਫ ਰੱਖਦਾ ਹੁੰਦਾ ਸੀ, ਕਿਸੇ ਵੀ ਵਜ੍ਹਾ ਨਾਲ ਰੱਖੇ, ਉਹ ਚਲਾ ਜਾਂਦਾ ਸੀ ਅਦਾਲਤ ਵਿੱਚ ਜਾਂ ਜੱਜ ਸਾਹਿਬਾਨ ਜਾਂ ਚੀਫ ਜਸਟਿਸ ਸਾਹਿਬ ਖੁਦ ਹੀ ਸੂਓ ਮੋਟੋ ਲੈ ਲੈਂਦੇ ਸਨ ਔਰ ਉਹਨੂੰ ਫੈਸਲੇ ਨੂੰ ਮੁਅੱਤਲ ਕਰ ਦਿੰਦੇ ਸਨ। ਮਤਲਬ ਕਹਿ ਵੀ ਦਿੰਦੇ ਸਾਡੇ ਕੋਲ ਆਓ ਤੇ ਉਹਦੀ ਵਜ੍ਹਾ ਦੇ ਨਾਲ ਨਾ ਬੜੇ ਮਸਾਇਲ ਪੈਦਾ ਹੋਏ। ਇਸ ਮੁਲਕ ਨੇ ਬਹੁਤ ਦੇਖਿਆ, ਅਸੀਂ ਦੇਖਿਆ, ਤੁਸੀਂ ਦੇਖਿਆ, ਐਗਜ਼ੈਕਟਿਵ ਜਿਹੜੀ ਸੀ ਉਹ ਇੱਕ ਕਿਸਮ ਦੀ ਮਫਲੂਜ ਹੋ ਗਈ ਸੀ। ਅਗਰ ਇੱਕ ਪਾਰਟੀ ਜਲਸਾ ਕਰ ਰਹੀ ਹੈ, ਉਹਦੇ ਇੱਕ ਜਲਸੇ ਦੇ ਅੰਦਰ ਪਤਾ ਵੀ ਹੈ ਕਿ ਵੀ ਅੱਗਾਂ ਲੱਗੀਆਂ ਨੇ, ਹਰ ਚੀਜ਼ ਹੋਈ ਹੈ, ਤੇ ਉਹਦੇ ਬਾਰੇ 'ਚ ਅਗਰ ਐਗਜ਼ੈਕਟਿਵ ਨੇ ਕੋਈ ਬਣਾਇਆ ਤੇ ਉਹ ਕੋਰਟ ਦੇ ਵਿੱਚ ਪਤਾ ਚੱਲਿਆ ਕਿ ਜੀ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਕਰਨ ਦੇਣ, ਤੇ ਉਹ ਬਾਅਦ ਵਿੱਚ ਉਹ ਮਲਬਾ ਵੀ ਐਗਜ਼ੈਕਟਿਵ ਤੇ ਪੈ ਗਿਆ। ਅਗਰ ਕੋਈ ਨਾਖੁਸ਼ਗਵਾਰ ਵਾਕਿਆ ਹੋਇਆ ਤਾਂ ਉਹ ਐਗਜ਼ੈਕਟਿਵ ਤੇ ਪੈ ਗਿਆ ਜੀ ਤੁਸੀਂ ਕਿਉਂ ਨਹੀਂ ਇਹ ਕੰਮ ਕੀਤਾ। ਇਹਦੇ 'ਚ ਕੰਮ ਤੇ ਸਭ ਕੋਈ ਪਾਰਟੀ ਬੰਦੀ ਦੀ ਕੋਈ ਗੱਲ ਨਹੀਂ ਮੈਂ ਕਰਾਂਗਾ, ਇਹਦੇ 'ਚ ਕੋਈ ਸਿਆਸੀ ਪੁਆਇੰਟ ਸਕੋਰਿੰਗ ਦੀ ਵੀ ਨਹੀਂ ਕੋਈ ਗੱਲ ਹੈ। ਜਿਹੜੀ ਆਇਨ ਨੇ ਡਿਫਾਈਨ ਕਰਤੀਆਂ ਨੇ ਕੁਝ ਚੀਜ਼ਾਂ, ਕਨਸਟੀਟਿਊਸ਼ਨ ਨੇ ਕੀ ਡਿਫਾਈਨ ਕੀਤਾ, ਉਹਨਾਂ ਨੇ ਮੁਕੰਨਣਾ ਹੈ। ਸਾਡੇ ਕੋਲ ਜਿਹੜੀ ਕਾਨੂੰਨ ਸਾਜ਼ੀ ਕਰ ਰਹੀ ਲੈਜਿਸਲੇਟਿਵ ਹੈ, ਉਹਦਾ ਇੱਕ ਆਪਣਾ ਰੋਲ ਹੈਗਾ, ਉਹਨੇ ਕਾਨੂੰਨ ਬਣਾਉਣਾ, ਠੀਕ ਹੈ, ਉਹਦਾ ਆਪਣਾ ਦਾਇਰਾ ਕਾਰ ਹੈ, ਉਹਨੂੰ ਹੱਕ ਹਾਸਲ ਹੈ। ਇਹ ਕੋਈ ਉਹਨੇ ਕੋਈ ਖੈਰਾਤ ਉਹਦੇ ਵਾਸਤੇ ਨਹੀਂ ਜੀ। ਐਨ ਜੀ ਐਗਜ਼ੈਕਟਿਵ ਹੈ, ਐਗਜ਼ੈਕਟਿਵ ਨੇ ਉਹ ਜਿਹੜਾ ਲਾਅ ਬਣੇ ਹੁੰਦੇ ਨੇ, ਜਿਹੜੇ ਕਾਨੂੰਨ ਬਣੇ ਹੁੰਦੇ ਨੇ, ਉਹਨਾਂ ਤੋਂ ਇੰਪਲੀਮੈਂਟ ਕਰਾਉਣਾ ਹੁੰਦਾ, ਉਹਦੇ ਤੇ ਅਮਲ ਕਰਨਾ ਹੁੰਦਾ। ਸਰਕਾਰੀ ਮਸ਼ੀਨਰੀ ਬਣਦੀ ਹੈ, ਛੋਟੇ ਕਲਰਕ ਤੱਕ ਔਰ ਇੱਕ ਚਪੜਾਸੀ ਤੱਕ ਉਹ ਇੱਕ ਸਿਲਸਿਲਾ ਚੱਲਦਾ। ਇੰਝ ਇੱਕ ਜੁਡੀਸ਼ਰੀ ਦਾ ਸਿਸਟਮ ਹੁੰਦਾ, ਜੁਡੀਸ਼ਰੀ ਦਾ ਵੀ ਇੱਕ ਆਪਣਾ ਦਾਇਰਾ ਕਾਰ ਹੈ, ਜੁਡੀਸ਼ਰੀ ਦੀ ਇੱਕ ਆਪਣੀ ਉਹਦੀ ਜੁਰਿਸਡਿਕਸ਼ਨ ਹੈਗੀ ਹੈ। ਤੇ ਜਿਸਲੇ ਇਹ ਓਵਰਲੈਪ ਹੋਣਗੀਆਂ ਚੀਜ਼ਾਂ, ਇੱਕ ਦੂਸਰੇ ਦੇ ਨਾਲ ਸਿਸਟਮ ਟਕਰਾਏਗਾ, ਤਾਂ ਉਹ ਸਿਸਟਮ ਟਕਰਾਉਣ ਦਾ ਅਲਟੀਮੇਟ ਨੁਕਸਾਨ ਜਿਹੜਾ ਹੁੰਦਾ ਪੂਰੇ ਮੁਲਕ ਨੂੰ ਹੁੰਦਾ। ਤੇ ਉਹ ਅਸੀਂ ਵਾਪਸ ਉਸ ਤਰਮੀਮ ਵਾਲੇ ਗੱਲ ਆ ਰਹੇ ਹਾਂ ਕਿ ਇਹ ਤਰਮੀਮ ਦੇ ਹਵਾਲੇ ਨਾਲ ਅਸੀਂ ਕੁਝ ਡਿਸਕਸ਼ਨਾਂ ਕੀਤੀਆਂ ਸਨ ਕਿ ਉਹ ਸਾਰੀਆਂ ਹੋ ਗਈਆਂ ਕੰਮ, ਤੇ ਤੁਸੀਂ ਪੁੱਛਿਆ ਕਿ ਜੀ ਇਹ ਪਾਸ ਹੋ ਜਾਏਗੀ। ਤੇ ਦੇਖੋ ਤਰਮੀਮ ਪੇਸ਼ ਹੀ ਪਾਸ ਹੋਣ ਵਾਸਤੇ ਆਈ ਹੈ, ਕਾਬੀਨਾ ਨੇ ਪਾਸ ਕਰ ਦਿੱਤੀ, ਹੁਣ ਸੈਨੇਟ ਦੀ ਕਮੇਟੀ ਦੇ ਕੋਲ ਇਹ ਮੌਜੂਦ ਹੈ, ਉਹ ਕਮੇਟੀ ਉਹਦੇ ਤੇ ਗੌਰ ਕਰੇਗੀ ਔਰ ਉਹਦੇ ਅੰਦਰ ਜਿਹੜੀਆਂ ਕੋਈ ਤਬਦੀਲੀਆਂ ਸਮਝੀਆਂ ਜਾਣਗੀਆਂ, ਜਿਵੇਂ ਕੋਈ ਪੀਪਲਸ ਪਾਰਟੀ ਨੇ ਪੇਸ਼ ਕੀਤੀਆਂ ਜਾਂ ਜਿਹੜੀਆਂ ਹੋਰ ਉਹਨਾਂ ਨੇ ਕੀਤੀਆਂ। ਔਰ ਸਾਡੇ ਵਜ਼ੀਰ ਕਾਨੂੰਨ ਸਾਹਿਬ ਵੀ ਉਹਨਾਂ ਨੇ ਅੱਜ ਬੜੀ ਤਫਸੀਲੀ ਬਰੀਫਿੰਗ ਵੀ ਦਿੱਤੀ ਸਾਰਿਆਂ ਨੂੰ, ਔਰ ਉਹਦੇ ਅੰਦਰ ਮੁਖਤਲਿਫ ਇਤਰਾਜ਼ਾਤ ਵੀ ਸਾਹਮਣੇ ਆਏ। ਪੀਪਲਸ ਪਾਰਟੀ ਦੇ ਆਪਣੇ ਇਤਰਾਜ਼ਾਤ ਸਨ ਔਰ ਉਹ ਰਾਣਾ ਸਨਾਉਲਾ ਤੇ ਖੈਰ ਕੱਲ੍ਹ ਹੀ ਇਸ ਗੱਲ ਦੇ ਬਾਰੇ 'ਚ ਕਹਿ ਚੁੱਕੇ ਸਨ ਕਿ ਜੋ NFC ਅਵਾਰਡ ਦੇ ਹਵਾਲੇ ਦੇ ਨਾਲ ਅਤੇ ਸੂਬਿਆਂ ਦੇ ਫੰਡਸ ਦੇ ਹਵਾਲੇ ਦੇ ਨਾਲ ਜਿਹੜੀਆਂ ਉਹਨਾਂ ਦੇ ਮੁਤਾਲਬਾਤ ਨੇ, ਉਹ ਉਹਨਾਂ ਨੂੰ ਨਹੀਂ ਛੇੜਿਆ ਜਾਏਗਾ। ਤਾਂ ਮੇਰਾ ਖਿਆਲ ਹੈ ਕਿ ਅਸੀਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਕਿ ਅਗਰ ਉਹਨਾਂ ਨੂੰ ਇਹਦੇ 'ਤੇ ਤਹਫਜ਼ਾਤ ਨੇ, ਤੇ ਪੀਪਲਸ ਪਾਰਟੀ ਚੂੰਕਿ ਇਸ ਨਿਜ਼ਾਮ ਦੀ, ਇਸ ਸਿਸਟਮ ਦੀ ਇੱਕ ਬੜੀ ਵੱਡੀ ਸਟੇਕ ਹੋਲਡਰ ਹੈ, ਮਗਰ ਇਸ ਕਿਸਮ ਦੇ ਦੋਨੋਂ ਪਾਰਟੀਆਂ ਵੱਡੀਆਂ ਨੇ ਇਸ ਵਕਤ, ਮੁਸਲਿਮ ਲੀਗ ਔਰ ਪੀਪਲਸ ਪਾਰਟੀ, ਪ੍ਰੈਜ਼ੀਡੈਂਟ ਉਹਨਾਂ ਦੇ ਨੇ, ਚੇਅਰਮੈਨ ਸੈਨੇਟ ਉਹਨਾਂ ਦੇ ਕੋਲ ਹੈਗਾ, ਤੇ ਲਿਹਾਜ਼ਾ ਉਹ ਕੋਈ ਐਸੀ ਗੈਰ ਜ਼ਿੰਮੇਦਾਰ ਕੋਈ ਐਸੀ ਤੇ ਨਹੀਂ ਕਿ ਵੀ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਕਿ ਅਸੀਂ ਫੱਡਾ ਹੀ ਪਾਣਾ, ਸਾਡਾ ਦਿਲ ਕਰਦਾ ਫੱਡਾ ਪਾਉਣ ਦੇ ਉੱਤੇ। 26ਵੀਂ ਤਰਮੀਮ ਜਦੋਂ ਸੀ ਤੇ ਪੀਪਲਸ ਪਾਰਟੀ ਨੂੰ ਅਸੀਂ ਦੇਖਿਆ, ਬਿਲਾਵਲ ਭੁੱਟੋ ਚੇਅਰਮੈਨ ਜਿਹੜੇ ਸਨ ਉਹ ਬਾਰ-ਬਾਰ ਮੌਲਾਨਾ ਫਜ਼ਲ ਰਹਿਮਾਨ ਕੋਲ ਜਾ ਰਹੇ ਸਨ। ਪੀਪਲਸ ਪਾਰਟੀ ਦੀ ਤੇ ਉਹਨਾਂ ਦੀਆਂ ਮੁਲਾਕਾਤਾਂ ਜਿਹੜੀਆਂ ਨੇ ਉਹ ਰਾਤਾਂ ਨੂੰ ਵੀ ਹੋ ਰਹੀਆਂ ਨੇ ਤੇ ਹਲਚਲ ਲੱਗੀ ਹੋਈ ਸੀ। ਹੁਣ ਪੀਪਲਸ ਪਾਰਟੀ ਕਹਿ ਰਹੀ ਹੈ ਕਿ ਜਨਾਬ ਸਾਡੇ ਦਰਵਾਜ਼ੇ ਖੁੱਲ੍ਹੇ ਨੇ, ਮੌਲਾਨਾ ਆਉਣਾ ਚਾਹਣ ਤੇ ਆ ਜਾਣ। ਤੇ ਯਾਨੀ ਤੁਸੀਂ ਹੁਣ ਸਦਰ ਵੀ ਉਹਨਾਂ ਦਾ, ਚੇਅਰਮੈਨ ਸੈਨੇਟ ਵੀ ਉਹਨਾਂ ਦਾ, ਇਤਿਹਾਦੀ ਜਮਾਤ ਵੀ ਹੈ ਔਰ ਉਹਨਾਂ ਕੋਲ ਮਤਲਬ ਨੰਬਰਸ ਵੀ ਤਕਰੀਬਨ ਜਿਹੜੇ ਨੇ ਉਹ ਬੜੇ ਅੱਛੇ ਹੈ ਨੇ। ਤੇ ਇਹ ਮਤਲਬ ਤੁਸੀਂ ਆ ਜਿਹੜਾ ਰਵੱਈਆ ਹੁਣ ਦੇਖ ਰਹੇ ਹੋ, ਕਿਉਂਕਿ 1973 ਦਾ ਆਇਨ ਵੀ ਪੀਪਲਸ ਪਾਰਟੀ ਨੇ ਬਣਾਇਆ ਤੇ ਉਦੋਂ ਸਭ ਨਾਲ ਉਹਨਾਂ ਨੇ ਜਾ ਕੇ ਮੁਸ਼ਾਵਰਤ ਕੀਤੀ ਬਾਵਜੂਦ 2/3 ਮੈਜੋਰਿਟੀ ਦੇ। ਤੇ ਹੁਣ ਉਹਨਾਂ ਕੋਲ 2/3 ਮੈਜੋਰਿਟੀ ਤੇ ਨਹੀਂ, ਲੇਕਿਨ ਕਿਉਂਕਿ ਇਤਿਹਾਦੀ ਜਮਾਤ ਦਾ ਸਵਾਲ ਤੁਸੀਂ ਸਮਝ ਗਏ ਹੋ ਕਿ ਇਹ ਰਵੱਈਆ ਜਿਹੜਾ ਵੇ ਇਹ ਕਿਸ ਤਰਫ ਨੂੰ ਜਾਏਗਾ। ਮੈਂ ਸਮਝ ਗਿਆ। ਤੁਸੀਂ ਇੱਕ ਚੀਜ਼ ਨੂੰ ਇਗਨੋਰ ਕਰ ਰਹੇ ਹੋ, ਜਿਹੜੀ ਤੁਸੀਂ ਮਿਸਾਲ ਦਿੱਤੀ ਹੈ ਨਾ 1973 ਦੇ ਕਨਸਟੀਟਿਊਸ਼ਨ ਦੀ। ਉਹ ਦੇਖੋ, ਉਹ ਸੀ ਪਾਕਿਸਤਾਨ ਦਾ ਪਹਿਲਾ ਆਇਨ ਬਣਨਾ ਸੀ। ਉਹ ਆਫਟਰ ਜਿਸ ਪਾਕਿਸਤਾਨ 2 ਹਿੱਸਿਆਂ 'ਚ ਤਕਸੀਮ ਹੋ ਗਿਆ, ਮੁਲਕ 2 ਹਿੱਸਿਆਂ 'ਚ ਤਕਸੀਮ ਹੋ ਗਿਆ, ਤੇ ਹੁਣ ਜਿਹੜਾ ਰਿਮੇਨਿੰਗ ਮੁਲਕ ਸੀ ਉਹਨੂੰ ਇੱਕ ਫੈਡਰੇਸ਼ਨ ਬਣਾਇਆ ਗਿਆ ਤੇ ਉਹਦੇ ਵਾਸਤੇ ਇੱਕ ਆਇਨ ਬਣਾਉਣਾ ਸੀ। ਠੀਕ ਹੋ ਗਿਆ। ਤੇ ਉਹ ਜਿਹੜੀ ਅਸੈਂਬਲੀ ਸੀ ਉਹ ਨਾਲ ਹੀ ਐਟ ਅ ਟਾਈਮ 2 ਕੰਮ ਕਰ ਰਹੀ ਸੀ। ਉਹ ਕਾਨੂੰਨ ਸਾਜ਼ ਵੀ ਅਸੈਂਬਲੀ ਸੀ ਔਰ ਆਇਨ ਸਾਜ਼ ਦਾ ਵੀ ਰੋਲ ਸੀ ਉਹਦੇ ਕੋਲ। ਆਇਨ ਸਾਜ਼ ਅਸੈਂਬਲੀ ਦਾ ਕੰਮ ਹੋਰ ਹੁੰਦਾ ਹੈ, ਲੈਜਿਸਲੇਟਿਵ ਅਸੈਂਬਲੀ ਦਾ ਕੰਮ ਹੋਰ ਹੁੰਦਾ।
ਜਿਸਲੇ ਆਇਨ ਬਣ ਜਾਂਦਾ ਹੈ ਨਾ ਤਾਂ ਉਹ ਆਇਨ ਦੇ ਤਕਾਜ਼ੇ ਆਰਟੀਕਲਸ ਜਿਹੜਾ ਮੁਸ਼ਕਲ ਮਰਹਲਾ ਹੁੰਦਾ ਹੈ ਕਿਉਂਕਿ ਪੂਰੇ ਮੁਲਕ ਵਾਸਤੇ ਪੂਰੀ ਫੈਡਰੇਸ਼ਨ ਵਾਸਤੇ ਬਣਨਾ ਹੁੰਦਾ ਉਹਦੇ ਵਾਸਤੇ ਜਿੰਨੇ ਵੀ ਸਾਡੇ ਫੈਡਰੇਟਿੰਗ ਯੂਨਿਟਸ ਨੇ ਉਹਨਾਂ ਦੀਆਂ ਵੱਡੀਆਂ ਪਾਰਟੀਆਂ ਨੇ ਵੱਡੇ ਲੀਡਰ ਨੇ ਉਹਨਾਂ ਸਾਰਿਆਂ ਦਾ ਕੰਸੈਂਸਸ ਹੋਣਾ ਜ਼ਰੂਰੀ ਹੈ। ਹੁਣ ਦੇਖੋ ਜਿਹੜਾ 73 ਦਾ ਆਇਨ ਸੀ ਉਹਦੇ 'ਚ ਮਰਹੂਮ ਵਲੀ ਖਾਨ ਸਾਹਿਬ ਸਨ ਉਹਨਾਂ ਨੇ ਵੀ ਉਹਦੇ 'ਚ ਕੀਤਾ ਬਲੋਚਿਸਤਾਨ ਦੇ ਲੋਕ ਸਨ ਅਤਾਉਲਾ ਮੈਂਗਲ ਸੀ ਬਿਜ਼ਨ ਜੋ ਸਾਹਿਬ ਸਨ ਸਾਰਿਆਂ ਨੇ ਮਤਲਬ ਕਿ ਉਹਦੇ 'ਤੇ ਆਪਣਾ ਰਾਏ ਦਿੱਤੀ ਉਹ ਇੱਕ ਆਇਨ ਬਣ ਗਿਆ ਠੀਕ ਹੋ ਗਿਆ ਜੀ ਲੈਜਿਸਲੇਟਿਵ ਰੋਲ ਪਲੇ ਹੋ ਗਿਆ। ਉਸ ਤੋਂ ਬਾਅਦ ਜਿਹੜਾ ਹੁਣ ਕੰਮ ਹੋ ਰਿਹਾ ਨਾ ਇਹ ਤਰਮੀਮ ਦਾ ਹੋ ਰਿਹਾ ਜਿਹੜਾ 2/3 ਮੈਜੋਰਿਟੀ ਨਾਲ ਹੋਣਾ ਇਹਦੇ ਵਿੱਚ ਕੋਈ ਪਾਰਟੀ ਨਾਰਾਜ਼ ਵੀ ਹੋ ਸਕਦੀ ਹੈ ਉਹ ਨਹੀਂ ਵੀ ਮੰਨਦੀ ਲੇਕਿਨ ਅਗਰ ਟ੍ਰੈਜਡੀ ਬੈਂਚ ਜਿਹੜੇ ਨੇ ਉਹਨਾਂ ਦੇ ਕੋਲ 2/3 ਅਕਸਰੀਅਤ ਪੂਰੀ ਹੈ ਤੇ ਉਹ ਆਪਣਾ ਕਰ ਲੇਗੀ ਉਹਨੂੰ ਤਰਮੀਮ ਉਹਦੀ ਰਾਹ 'ਚ ਕੋਈ ਰੁਕਾਵਟ ਨਹੀਂ। ਤੁਸੀਂ ਗੱਲ ਪੀਪਲਸ ਪਾਰਟੀ ਦਾ ਕਰ ਰਹੇ ਹੋ ਤੇ ਪੀਪਲਸ ਪਾਰਟੀ ਨੂੰ ਜ਼ਰੂਰਤ ਕੋਈ ਨਹੀਂ। ਦੇਖੋ ਇਸ ਵਕਤ ਪੀਪਲਸ ਪਾਰਟੀ ਦਾ ਜਿਹੜਾ ਮੇਨ ਕੰਸਰਨ ਸੀ ਉਹ ਤੇ ਦੂਰ ਹੋ ਗਿਆ। ਉਹਨਾਂ ਨੇ ਗਵਰਨਮੈਂਟ ਦੇ ਉੱਤੇ ਦਬਾਅ ਕਿਸ ਚੀਜ਼ ਦਾ ਵਧਾਉਣਾ ਕਿ ਉਹਨਾਂ ਨੂੰ ਆਪਣੀ ਇਤਿਹਾਦੀ ਨਾਲ ਲੈਣੇ ਪੈਣ ਉਹ ਗਵਰਨਮੈਂਟ ਇੰਨੀ ਮਜਬੂਰ ਹੋ ਜਾਏ ਕਿ ਉਹਦੇ ਕੋਲ ਮੈਜੋਰਿਟੀ ਨਾ ਬਣੇ ਐਬਸੋਲੂਟ ਮੈਜੋਰਿਟੀ ਨਾ ਬਣੇ ਤਰਮੀਮ ਵਾਸਤੇ ਐਸੇ ਵਾਸਤੇ ਉਹਨਾਂ ਨੇ ਕਰਨਾ ਨਾ। ਤੇ ਪੀਪਲਸ ਪਾਰਟੀ ਨੂੰ ਇਸ ਵਕਤ ਕੋਈ ਐਸੀ ਸੌਦੇਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਕਿਸੇ ਹੋਰ ਪਾਰਟੀ ਦੇ ਨਾਲ ਸੌਦੇਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਜਾਂ ਫਜ਼ਲੁਰ ਰਹਿਮਾਨ ਸਾਹਿਬ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਗੱਠ ਜੋੜ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਹਨੂੰ ਸਿਆਸਤ ਦੇ ਵਿੱਚ ਇੱਕ ਐਸੀ ਜਿਹਨੂੰ ਇੰਤਸ਼ਾਰ ਦੀ ਗੱਲ ਕਹਿੰਦੇ ਆ ਜਾਂ ਜਿਹਨੂੰ ਅਸੀਂ ਮੰਨਫੀ ਇੱਕ ਰਵੱਈਆ ਕਰਦੇ ਆ ਤੇ ਉਹ ਪੀਪਲਸ ਪਾਰਟੀ ਨੂੰ ਜ਼ਰੂਰਤ ਨਹੀਂ ਹੈ। ਉਹਦੀ ਇੱਕ ਤਾਂ ਰੀਜ਼ਨ ਇਹ ਹੋ ਗਈ। ਦੂਸਰੀ ਰੀਜ਼ਨ ਹੈਗੀ ਕਿ ਪੀਪਲਸ ਪਾਰਟੀ ਸਟੇਕ ਹੋਲਡਰ ਹੈ ਇਸ ਸਿਸਟਮ ਦੀ ਠੀਕ ਹੈ ਇਸ ਸਿਸਟਮ ਨੂੰ ਉਹਨੇ ਚਲਾਉਣਾ ਹੈ ਠੀਕ ਹੈ ਨਾ ਜੀ। ਉਹ ਇਹ ਤਾਂ ਨਹੀਂ ਕਿ ਵੀ ਉਹ ਸਿਸਟਮ ਨੂੰ ਡੀਰੇਲ ਕਰਕੇ ਤੇ ਬਾਅਦ ਵਿੱਚ ਉਹ ਲੱਭਦੀ ਫਿਰੇ ਸੜਕਾਂ ਦੇ ਉੱਤੇ ਆ ਜਾਏਗੀ ਇਹ ਕੰਮ ਨਹੀਂ ਹੋਣਾ ਨਾ। ਪੀਪਲਸ ਪਾਰਟੀ ਨੇ ਇਹ ਕੰਮ ਕਰਨਾ ਹੈ ਉਹਨਾਂ ਦਾ ਆਪਣਾ ਗੋਲ ਹੈ ਉਹ ਉਹਨਾਂ ਨੇ ਅਚੀਵ ਕਰ ਲਿਆ। ਮੌਲਾਨਾ ਸਾਹਿਬ ਦੀ ਅਬਦ ਦੀ ਅਕਸਰੀਅਤ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੂੰ ਇਸ ਵਕਤ ਹੈਗੀ ਨਾ ਟ੍ਰੈਜਡੀ ਬੈਂਚ ਨੂੰ ਹੈ ਤੇ ਨਾ ਹੀ ਪੀਪਲਸ ਪਾਰਟੀ ਨੇ ਇਹ ਇੱਕ ਨੇ। ਇਹ ਤੁਹਾਨੂੰ ਐਵੇਂ ਗਲਤਫਹਿਮੀ ਹੈ ਕਿ ਸ਼ਾਇਦ ਇਹ ਕੋਈ ਆਪਸ ਵਿੱਚ ਲੜ ਪੈਣਗੇ ਕੋਈ ਨਹੀਂ ਠੀਕ ਹੈ। ਇੱਕ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ ਉਹਨਾਂ ਨੂੰ ਇੱਕ ਅੱਛੇ ਤਰੀਕੇ ਦੇ ਨਾਲ ਮੈਨੇਜ ਕਰਨਾ ਇਹ ਸਮਥਿੰਗ ਡਿਫਰੈਂਟ ਔਰ ਇੱਕ ਦੂਸਰੇ ਦੇ ਨਾਲ ਬਗਾਵਤ ਕਰਨਾ ਲੜਾਈ ਕਰਨਾ ਸਮਥਿੰਗ ਡਿਫਰੈਂਟ ਤੇ ਇਸ ਵਾਸਤੇ ਤੁਸੀਂ ਜਮਾ ਖਾਤਰ ਰੱਖੋ ਇਹ ਮਨਜ਼ੂਰ ਹੋ ਜਾਣੀ ਨਹੀਂ ਉਹ ਤਾਂ ਠੀਕ ਹੈ ਚੋਈ ਸਾਹਿਬ ਇਹਦੇ ਤੇ ਗੱਲ ਜਿਹੜੀ ਜਾਰੀ ਰੱਖਾਂਗੇ ਲੇਕਿਨ ਵਕਤ ਤੋਂ ਇੱਕ ਤੁਹਾਡਾ ਦਿਲ ਕਰਦਾ ਜਿੰਨੀ ਮਰਜ਼ੀ ਜਾਰੀ ਰੱਖੋ ਨਹੀਂ ਤੁਸੀਂ ਟਲਦੇ ਤੇ ਠੀਕ ਹੈ। ਨਾਜ਼ਰੀਨ ਵਕਤ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੱਥੋਂ ਹੀ ਗੱਲ ਦਾ ਆਗਾਜ਼ ਕਰਾਂਗੇ ਔਰ ਚੋਈ ਸਾਹਿਬ ਕੋਲ ਪੁੱਛਾਂਗੇ ਕਿ ਅਪੋਜੀਸ਼ਨ ਜਮਾਤਾਂ ਜਿਹੜੀਆਂ ਨੇ ਉਹ ਇਸ ਤਰਮੀਮ ਦੇ ਹਵਾਲੇ ਨਾਲ ਕੀ ਦੇਖ ਰਹੀਆਂ ਤੇ ਅਪੋਜੀਸ਼ਨ ਦੀ ਕਿੰਨੀ ਮਜ਼ਬੂਤ ਇਹਦੇ ਤੇ ਰਿਜ਼ੈਂਟਮੈਂਟ ਹੋਏਗੀ। ਇੱਕ ਵਾਰੀ ਫਿਰ ਜੀ ਆਇਆਂ ਨੂੰ ਨਾਜ਼ਰੀਨ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਖਾਸ ਤੌਰ ਤੇ ਪਾਕਿਸਤਾਨ ਤਹਿਰੀਕ-ਏ ਇਨਸਾਫ ਨੇ ਜਦੋਂ ਮਸਵਦਾ ਆਇਆ ਵੀ ਨਹੀਂ ਸੀ ਸਿਰਫ 27ਵੀਂ ਤਰਮੀਮ ਦਾ ਜ਼ਿਕਰ ਹੋ ਰਿਹਾ ਸੀ ਤੇ ਉਹਨਾਂ ਨੇ ਉਦੋਂ ਹੀ ਇਹਦੀ ਮੁਖਾਲਫਤ ਕਰਤੀ ਸੀ ਤੇ ਹੁਣ ਵੀ ਇਹਦੇ ਬਾਰੇ 'ਚ ਤਕਰੀਰਾਂ ਵੀ ਹੋ ਰਹੀਆਂ ਨੇ ਤੇ ਗੱਲਬਾਤ ਵੀ ਹੋ ਰਹੀ ਹੈ ਔਰ ਇਹਦੀ ਭਰਪੂਰ ਮੁਖਾਲਫਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਕੀ ਹੁਕੂਮਤ ਅਪੋਜੀਸ਼ਨ ਨੂੰ ਆਪਣੇ ਨਾਲ ਮਿਲਾਉਣ 'ਚ ਜਾਂ ਸੇਮ ਪੇਜ ਤੇ ਲਿਆਉਣ 'ਚ ਕਾਮਯਾਬ ਹੋ ਜਾਏਗੀ ਤੇ ਪੁੱਛਨੇ ਆ ਚੋਈ ਸਾਹਿਬ ਕੋਲੋਂ। ਚੋਈ ਸਾਹਿਬ ਮੈਂ ਤੁਹਾਡੀ ਗੱਲ ਸੇਮ ਪੇਜ ਵਾਲੀ ਸਮਝ ਆ ਸਕਦੇ ਨੇ ਇਹਦਾ ਮਤਲਬ ਕੰਸੈਂਸਸ ਡਿਵੈਲਪ ਹੋ ਜਾਏਗਾ। ਮੇਰਾ ਖਿਆਲ ਹੈਗਾ ਕਿ ਦੇਖੋ ਇਹ ਤੇ ਵਾਜ਼ੇ ਜੇ ਅਗਰ ਅਸੀਂ ਅਪੋਜੀਸ਼ਨ ਤੋਂ ਮੁਰਾਦ ਪੀਟੀਆਈ ਲੈਂਦੇ ਹਾਂ ਤੇ ਪੀਟੀਆਈ ਤੋਂ ਮੁਰਾਦ ਬਾਨੀ ਪੀਟੀਆਈ ਲੈਂਦੇ ਹਾਂ ਤੇ ਫਿਰ ਤੇ ਸਮਝੋ ਕੀ ਉਹਨੂੰ ਕਹਿੰਦੇ ਨੇ ਕਿ 0 ਜਵਾਬ ਉਹ ਤੇ ਬਾਨੀ ਪੀਟੀਆਈ ਦੇ ਹੁੰਦੇ ਵੀ ਬਹੁਤ ਕੁਝ ਹੋਇਆ ਉਹ ਹੋਇਆ ਲੇਕਿਨ 26ਵੀਂ ਤਰਮੀਮ 'ਚ ਵੀ ਉਹ ਕਿਹੜਾ ਮੰਨੇ ਸੀ ਠੀਕ ਹੈ। ਹੁਣ ਵੀ ਉਹਨਾਂ ਦੀਆਂ ਜਿਹੜੀਆਂ ਤਕਰੀਰਾਂ ਨੇ ਦੇਖੋ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਅਸੀਂ ਪਹਿਲੀ ਤੇ ਗੱਲ ਹੈ ਉਹਦੀ ਰੂਹ ਨੂੰ ਸਾਡੀਆਂ ਜਿੰਨੀਆਂ ਪਾਰਲੀਮੈਂਟਰੀ ਪਾਰਟੀਆਂ ਨੇ ਉਹਨਾਂ ਦੀ ਕਿਆਦਤ ਨੇ ਉਹਨਾਂ ਨੂੰ ਆਪਣੇ ਅਮਲ ਦੇ ਨਾਲ ਸਾਬਤ ਕਰਨਾ ਪੈਂਦਾ ਹੈ ਕਿ ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਨਾਲ ਨੇ ਠੀਕ ਹੈ। ਕਾਨੂੰਨ ਸਾਜ਼ੀ ਕਰਨਾ ਪਾਰਲੀਮੈਂਟ ਦਾ ਇਸਤਹਿਕਾਮ ਠੀਕ ਹੈ ਚਾਹੇ ਅਪੋਜੀਸ਼ਨ 'ਚ ਬੈਠੀ ਇਹ ਗੱਲ ਚਾਹੇ ਉਹ ਗਵਰਨਮੈਂਟ 'ਚ ਬੈਠੇ ਹਨ ਸਹੀ ਇਹ ਸਭ ਨੂੰ ਇਸ ਚੀਜ਼ ਦਾ ਇਲਮ ਹੈ ਵੀ ਹੈ ਔਰ ਇਲਮ ਹੋਣਾ ਵੀ ਚਾਹੀਦਾ ਹੈ ਕਿ ਜਿਹੜਾ ਪਾਰਲੀਮਾਨ ਹੈ ਉਹਨੇ ਕਾਨੂੰਨ ਸਾਜ਼ੀ ਕਰਨੀ ਹੈ। ਆਇਨ ਦੇ ਵਿੱਚ ਤਰਮੀਮ ਵੀ ਉਹ ਕਰ ਸਕਦੇ ਨੇ ਬਸ਼ਰਤੇ ਕਿ ਉਹਨਾਂ ਦੇ ਕੋਲ ਅਗਰ ਤਰਮੀਮ ਕਰਨੀ ਹੈ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਲੈ ਕੇ ਆਣੀ ਹੈ ਤੇ ਫਿਰ ਉਹਨਾਂ ਨੂੰ 2/3 ਮੈਜੋਰਿਟੀ ਹੋਣੀ ਚਾਹੀਦੀ। ਅਗਰ
2/3 ਮੈਜੋਰਿਟੀ ਹੈ ਵੇ, ਉਹਦਾ ਕੋਈ ਰਸਤਾ ਨਹੀਂ ਰੋਕ ਸਕਦਾ। ਇਹ ਇੱਕ ਪ੍ਰਿੰਸੀਪਲ ਹੈਗਾ, ਆਇਨ ਨੇ ਤੈਅ ਕਰ ਦਿੱਤਾ ਹੈ। ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਇਹ ਅਸੂਲ ਹੈ ਕਿ ਤੁਸੀਂ ਜਿਹੜੀ ਇੱਕ ਐਬਸੋਲੂਟ ਮੈਜੋਰਿਟੀ ਹੈ ਉਹਦੇ ਅਗੇਂਸਟ ਤੁਸੀਂ ਨਹੀਂ ਜਾਣਾ ਚਾਹੀਦਾ, ਨਾ ਤੁਸੀਂ ਜਾ ਸਕਦੇ ਹੋ। ਅਪੋਜੀਸ਼ਨ ਦਾ ਕੰਮ ਕੀ ਹੈ? ਅਪੋਜੀਸ਼ਨ ਦਾ ਕੰਮ ਹੈਗਾ ਕਿ ਉਸ ਅਮੈਂਡਮੈਂਟਸ ਦੇ ਅੰਦਰ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੇ ਉਹ ਸ਼ਿਕਵਾਰ ਬਹਿਸ ਕਰੇ, ਤਾਂ ਕਿ ਉਹ ਆਪਣੇ ਵੋਟਰ ਨੂੰ, ਜਿਹੜੀ ਅਪੋਜੀਸ਼ਨ ਦੇ, ਦੇਖੋ ਅਗਰ ਪੀਟੀਆਈ ਦੇ ਅਰਕਾਨ ਪਾਰਲੀਮੈਂਟ ਨੇ ਉਹਨਾਂ ਨੂੰ ਲੋਕਾਂ ਨੇ ਵੋਟ ਦਿੱਤੇ ਨੇ, ਠੀਕ ਹੈ, ਉਹਨਾਂ ਨੂੰ ਵੋਟ ਸਿਰਫ ਇਸ ਵਾਸਤੇ ਨਹੀਂ ਦਿੱਤੇ ਕਿ ਉਹ ਹੰਗਾਮਾ ਰਾਈ ਕਰਨ ਜਾਂ ਜਲਾਓ ਘਿਰਾਓ ਕਰਨ, ਉਹਨਾਂ ਨੂੰ ਐਸੇ ਵਾਸਤੇ ਦਿੱਤੇ ਨੇ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਅਗਰ ਬੇਸ਼ੱਕ ਤੁਸੀਂ ਥੋੜ੍ਹੇ ਹੋ, ਅਕਲੀਅਤ ਵਿੱਚ ਹੋ, ਤੁਹਾਡੀ ਨਹੀਂ ਮੰਨੀ ਜਾ ਰਹੀ, ਅਪੋਜੀਸ਼ਨ ਗਵਰਨਮੈਂਟ ਨੇ ਆਪਣੇ ਹੱਥਾਂ ਨਾਲ ਮਿਲ ਕੇ ਇੱਕ ਪਾਸ ਕਰ ਲਿਆ ਕਾਨੂੰਨ, ਤੇ ਤੁਸੀਂ ਆਪਣੇ ਵੋਟਰ ਨੂੰ ਦੱਸੋ ਕੀ ਦੱਸਣਾ ਕਿ ਜਨਾਬ ਇਹ ਜਿਹੜੀ ਤਰਮੀਮ ਹੈ ਇਹ ਆਵਾਮ ਦੇ ਮਫਾਦ ਦੇ ਖਿਲਾਫ ਹੈ, ਅਸੀਂ ਕਹਿੰਦੇ ਹਾਂ ਕਿ ਇਹ ਇਸ ਤਰ੍ਹਾਂ ਨਾ ਕਰੋ। ਸਹੀ, ਠੀਕ ਹੋ ਗਿਆ ਜੀ। ਉਹ ਤੁਸੀਂ ਦੱਸੋ। ਅਗਰ ਫੈਡਰਲ ਕੋਰਟ ਦਾ ਮਸਲਾ ਹੈ, ਤੁਹਾਡੇ ਕੋਲ ਅਪੋਜੀਸ਼ਨ ਵਾਲਿਆਂ ਕੋਲ ਵਕੀਲ ਵੀ ਨੇ, ਠੀਕ ਹੈ ਨਾ ਜੀ, ਅਲੀ ਜ਼ਫਰ ਜੈਸੇ ਵਕੀਲ ਮੌਜੂਦ ਨੇ, ਉਹ ਸੈਨੇਟ ਦੇ ਵਿੱਚ ਵੀ ਉਹ ਮੌਜੂਦ ਹੈਗੇ ਨੇ ਉਹਨਾਂ ਦੇ ਵਿੱਚ, ਤੇ ਹੋਰ ਵੀ ਉਹਨਾਂ ਦੇ ਕੋਲ ਬੜੇ ਅੱਛੇ ਲਾਇਰ ਨੇ। ਉਹਨਾਂ ਦੇ ਜਿਹੜੇ ਚੇਅਰਮੈਨ ਇਸ ਵੇਲੇ ਆਪਣੇ ਆਪ ਨੂੰ ਗੌਹਰ ਜਾਨ ਸਾਹਿਬ ਜਿਹੜੇ ਨੇ ਉਹ ਵੀ ਲਾਇਰ ਨੇ। ਉਹ ਤੇ ਉਹਦੇ ਨਾਲ ਉਹ ਪੋਲੀਟੀਸ਼ੀਅਨ ਵੀ ਨੇ। ਇੱਕ ਤੇ ਲਾਅ ਦੇ ਹਵਾਲੇ ਨਾਲ ਤੇ ਕੋਈ ਲਾਇਰ ਹੋਣ ਦਾ ਮਤਲਬ ਤੇ ਖੈਰ ਇਹ ਨਹੀਂ ਹੈਗਾ ਕਿ ਉਹ ਉਹਦੇ ਪ੍ਰੋਸ ਐਂਡ ਕੌਨਸ ਨੂੰ ਪੋਲੀਟੀਕਲ ਐਂਗਲ ਦੇ ਨਾਲ ਵੀ ਦੱਸਣਗੇ। ਦੇਖੋ ਕਾਨੂੰਨੀ ਐਂਗਲ ਤੇ ਹੋ ਗਿਆ ਨਾ ਕਿ ਉਹ 2 ਤਿਹਾਈ ਅਕਸਰੀਅਤ ਤੇ ਪਾਸ ਹੈ, ਠੀਕ ਹੈ। ਉਹਨਾਂ ਨੇ ਅੱਗੇ ਪੋਲੀਟੀਕਲੀ ਦੱਸਣਾ ਲੋਕਾਂ ਨੂੰ ਆਪਣੇ ਵੋਟਰ ਨੂੰ, ਸਭ ਤੋਂ ਪਹਿਲੇ ਆਪਣੇ ਵੋਟਰ ਨੂੰ, ਜਿਹੜਾ ਜਿਨ੍ਹਾਂ ਨੇ ਉਹਨੂੰ ਵੋਟ ਪਾਇਆ, ਉਹ ਦੋ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ ਕਿ ਇਹਨਾਂ ਨੂੰ ਰੋਲ ਕੀ ਹੈ, ਇਹ ਕਿਸ ਮਕਸਦ ਵਾਸਤੇ ਉੱਥੇ ਬੈਠੇ ਨੇ। ਗਵਰਨਮੈਂਟ 'ਚ ਨਹੀਂ ਹੈਗੇ, ਲੇਕਿਨ ਅਪੋਜੀਸ਼ਨ ਇੱਕ ਸ਼ੈਡੋ ਗਵਰਨਮੈਂਟ ਹੁੰਦੀ ਹੈ, ਕੱਲ ਨੂੰ ਉਹ ਗਵਰਨਮੈਂਟ 'ਚ ਆ ਸਕਦੀ, ਬਿਲਕੁਲ ਠੀਕ ਹੈ ਨਾ ਜੀ। ਤੇ ਉਹ ਲੋਕਾਂ ਨੂੰ ਦੱਸੇ, ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਤਕਰੀਰ ਕਰੇ, ਉਹ ਕਹੇ ਕਿ ਜੀ ਇਹ ਜਿਹੜੀ ਫੈਡਰਲ ਕੋਰਟ ਜਿਹੜੀ ਹੈ ਇਹ ਕਨਸਟੀਟਿਊਸ਼ਨ ਦੇ ਫਲਾਂ ਚੀਜ਼ਾਂ ਦੇ ਖਿਲਾਫ ਹੈ, ਆਵਾਮ ਨੂੰ ਇਹਦੇ 'ਚ ਤਕਲੀਫ ਹੋਏਗੀ, ਆਵਾਮ ਦੇ ਇਹ ਮਸਾਇਲ ਹੋਣਗੇ, ਕਿਉਂਕਿ ਜਿਹੜੇ ਤਰਮੀਮ ਲਿਆ ਰਹੇ ਨੇ ਉਹ ਦੱਸ ਰਹੇ ਨੇ ਨਾ, ਉਹ ਦੱਸ ਰਹੇ ਨੇ ਕਿ ਇੱਕ ਤੇ ਬੋਝ ਘਟੇਗਾ ਲੋਕਾਂ ਦੇ ਉੱਤੇ, ਜਿਹੜੇ ਆਮ ਰੈਗੂਲਰ ਕੇਸਿਸ ਨੇ ਉਹਦੇ 'ਚ ਪਏ ਉਹ ਸਾਰੇ ਰੂਟੀਨ ਦੇ ਨਾਲ ਸੁਣੇ ਜਾਣਗੇ। ਔਰ ਇਹ ਵੀ ਵਾਜ਼ਿਹ ਹੋ ਗਿਆ ਕਿ ਜਿਹੜੀ ਸੁਪਰੀਮ ਕੋਰਟ ਦੀ ਹੈਸੀਅਤ ਹੈ ਔਰ ਉਹਦਾ ਜਿਹੜਾ ਫੈਸਲਾ ਹੈ ਉਹ ਹਤਮੀ ਹੈਗਾ। ਦੇਖੋ ਕੋਈ ਵੀ ਦੁਨੀਆ ਦੇ ਵਿੱਚ, ਪੂਰੀ ਦੁਨੀਆ 'ਚ ਔਰ ਕਨਸਟੀਟਿਊਸ਼ਨ 'ਚ ਸੁਪਰੀਮ ਕੋਰਟ ਜਿਹੜੀ ਨਾ ਇਹ ਇੱਕ ਅਲਟੀਮੇਟ ਕੋਰਟ ਹੁੰਦੀ, ਇਹਦਾ ਫੈਸਲਾ ਅਲਟੀਮੇਟ ਹੁੰਦਾ, ਚੇਂਜ ਨਹੀਂ ਹੋ ਸਕਦਾ। ਸਹੀ, ਠੀਕ ਹੋ ਗਿਆ ਜੀ। ਔਰ ਅਗਰ ਅਪੀਲ ਦਾ ਵੀ ਹੱਕ ਖਤਮ ਹੋ ਗਿਆ, ਕੋਈ ਵੀ ਚੀਜ਼ ਆਖੋ ਫਿਰ ਉਹ ਬਦਲਿਆ ਨਹੀਂ ਜਾ ਸਕਦਾ। ਤੇ ਹੁਣ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਆਵਾਮ ਨੂੰ ਇਹਦੇ 'ਚ ਰਿਲੀਫ ਮਿਲੇਗਾ ਔਰ ਜਿਹੜੀ ਕਨਸਟੀਟਿਊਸ਼ਨ ਵਾਸਤੇ ਬਣੇਗੀ, ਆਈਨੀ ਜਿਹੜੀਆਂ ਪਟੀਸ਼ਨਸ ਹੋਣਗੀਆਂ, ਉਹ ਇੱਕ ਅਲੱਗ ਸਾਡਾ ਬੈਂਚ ਹੋਏਗਾ ਜਿਹੜਾ ਉਹਦੇ ਉੱਤੇ ਇੰਟਰਪ੍ਰੀਟੇਸ਼ਨ ਕਰੇਗਾ, ਤਾਂ ਕਿ ਲੋਕਾਂ ਦੇ ਜਿਹੜੇ ਆਮ ਮੁਕੱਦਮਾਤ ਨੇ ਉਹਨਾਂ ਦੇ ਉਹ ਟਾਈਮ ਜ਼ਾਇਆ ਨਾ। ਉਹਨਾਂ ਨੇ ਦੱਸਿਆ ਹੈ ਨਾ, ਉਹਨਾਂ ਦੇ ਹਿਡਨ ਜੋ ਵੀ ਮਕਾਸਦ ਹੋ, ਲੇਕਿਨ ਉਹਨਾਂ ਨੇ ਦੱਸਿਆ। ਹੁਣ ਤੁਸੀਂ, ਤੁਹਾਡਾ ਫਰਜ਼ ਹੈਗਾ ਕਿ ਦੱਸਣਾ, ਮਹਿਜ਼ ਇਹ ਕਹਿ ਦੇਣਾ कि जी आइन को बलडोज नहीं करने देंगे, हम आइन को बचाएंगे, अपोजिशन को जी तुसी दीवार ना लाओ, भी ਤੁਹਾਨੂੰ ਕੰਧ ਨਾਲ ਕਿੰਨੇ ਲਾਇਆ, ਤੁਸੀਂ ਦੱਸੋਗੇ ਨਾ ਵੀ ਕਿਸ ਬੁਨਿਆਦ ਉਤੇ ਤੁਹਾਨੂੰ ਤੁਸੀਂ ਇਹ ਗੱਲ ਕਰ ਰਹੇ ਹੋ। ਮਹਿਜ਼ ਬਿਆਨ ਨਾਰਾ ਤੇ ਨਹੀਂ ਚੱਲਦਾ। ਵੈਸੇ ਉਹਨਾਂ ਦਾ ਵੋਟਰ ਤੇ ਨਾਰਾ ਨਹੀਂ ਮੰਨ ਰਿਹਾ, ਤੇ ਵੋਟਰ ਨੂੰ ਦੱਸਣਾ ਇਹੋ ਹੀ ਤੇ ਗੱਲ ਹੈ ਕਿ ਤੁਸੀਂ ਆਪਣੇ ਵੋਟਰ ਨੂੰ ਗਾਈਡ ਨਹੀਂ ਕਰਦੇ। ਇਹਦਾ ਮਤਲਬ ਕਿ ਤੁਸੀਂ ਟਰੂ ਜਿਹੜੀ ਇੱਕ ਪਾਰਲੀਮਾਨੀ ਰਵਾਇਤ ਨੇ, ਇੱਕ ਡੈਮੋਕ੍ਰੈਟਿਕ ਰਵਾਇਤ ਨੇ। ਦੇਖੋ ਸਿਆਸਤਦਾਨ ਦਾ ਮਤਲਬ ਕੀ ਹੁੰਦਾ ਕਿ ਉਹਨੇ ਲੋਕਾਂ ਨੂੰ ਵਿਦਿਨ ਕਨਸਟੀਟਿਊਸ਼ਨ ਔਰ ਜਿਹੜੇ ਨਿਜ਼ਾਮ ਇਸ ਵੇਲੇ ਚੱਲ ਰਿਹਾ ਉਹਦੇ ਅੰਦਰ ਰਹਿੰਦੇ ਹੋਇਆਂ ਪਾਕਿਸਤਾਨ ਦੇ ਆਵਾਮ ਨੂੰ ਇਹ ਦੱਸਣਾ ਹੁੰਦਾ ਕਿ ਅਸੀਂ ਇਕਤਦਾਰ 'ਚ ਆਏ ਤੇ ਅਸੀਂ ਤੁਹਾਡੇ ਵਾਸਤੇ ਇਹ ਬੈਟਰ ਕਰਾਂਗੇ, ਇਹ ਮੁਲਕ ਵਾਸਤੇ ਬੈਟਰ ਹੋਏਗਾ। ਤੇ ਜੇ ਗੱਲ ਕੁਲੀਅਤ ਕਰ ਲੈਣੀ, ਤੁਸੀਂ ਬੈਠ ਕੇ ਇੱਥੇ ਮੈਨੂੰ ਕਹਿ ਦਿਓਗੇ ਚੋਈ ਸਾਹਿਬ ਤੁਹਾਡਾ ਮੂੰਹ ਨਹੀਂ ਚੰਗਾ, ਤੇ ਮੈਂ ਤੁਹਾਡੀ ਗੱਲ ਨਹੀਂ ਸੁਣਨੀ। ਹੁਣ ਇਹ ਤਾਂ ਕੋਈ ਆਰਗੂਮੈਂਟ ਨਹੀਂ ਨਾ ਹੈਗਾ। ਤੁਸੀਂ ਮੇਰੇ ਆਰਗੂਮੈਂਟ ਦੇ ਅਗੇਂਸਟ ਤੁਸੀਂ ਉਹਨੂੰ ਦਲੀਲ ਨਾਲ ਕਹੋ ਕਿ ਇਹ ਤੁਹਾਡਾ ਆਰਗੂਮੈਂਟ ਗਲਤ ਹੈਗਾ, ਇਹ ਪੂਰਾ ਨਹੀਂ ਉਤਰ ਰਿਹਾ। ਜੇ ਤੁਸੀਂ ਮੇਰੇ ਨਾਲ ਦੂਸਰੇ ਅੱਲੇ ਆਓਗੇ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਕਹਿਣ ਵਾਸਤੇ ਕੁਝ ਨਹੀਂ ਹੈਗਾ। ਸਹੀ, ਤੁਸੀਂ ਬੈਂਕਰਪਟ ਹੈਗੇ ਹੋ। ਬੈਂਕਰਪਟ ਮੀਨਿੰਗ ਤੁਸੀਂ ਮੈਂਟਲੀ
ਇੰਟੈਲੈਕਚੁਅਲੀ ਤੁਸੀਂ ਦਲੀਲ ਨਹੀਂ ਤੁਹਾਡੇ ਕੋਲ ਹੈ, ਤੁਸੀਂ ਆਪਣੇ ਵੋਟਰ ਨੂੰ ਮਿਸਗਾਈਡ ਕਰ ਰਹੇ ਹੋ। ਕੋਈ ਵੀ ਕਰ ਰਿਹਾ, ਚਾਹੇ ਨੂਨ ਲੀਗ ਕਰਦੀ ਹੈ, ਚਾਹੇ ਪੀਪਲਸ ਪਾਰਟੀ ਕਰਦੀ ਹੈ, ਚਾਹੇ ਕੋਈ ਵੀ ਪਾਰਟੀ ਕਰਦੀ ਹੈ, ਐਜ਼ ਏ ਅਸੀਂ ਜਿਹੜੇ ਇੱਕ ਸਾਫੀ ਹਾਂ ਜਾਂ ਐਜ਼ ਏ ਇੱਕ ਅਸੀਂ ਜਿਹੜਾ ਤਜ਼ੀਆ ਕਰ ਰਹੇ ਹਾਂ, ਸਾਡਾ ਵੀ ਇਹ ਕੰਮ ਹੈ ਕਿ ਅਸੀਂ ਬਾਇਸ ਨਾ ਹੋਈਏ। ਹਾਂਜੀ, ਸਾਡੀ ਗੱਲ 'ਚ ਬਾਇਸ ਨਾ ਚੱਲ ਕੇ ਅਸੀਂ ਕੋਈ ਇਹ ਨਹੀਂ ਕਰ ਰਹੇ ਕਿ ਅਸੀਂ ਕੋਈ ਪੀਟੀਆਈ ਦੀ ਮੁਖਾਲਫਤ ਕਰ ਰਹੇ ਹਾਂ। ਪੀਟੀਆਈ ਦੀ ਮੁਖਾਲਫਤ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਉਹਦੀ ਅਸੀਂ ਕਿਉਂ ਕਰਨੀ ਹੈ? ਅਸੀਂ ਮੁਖਾਲਫਤ ਕਿਉਂ ਕਰਨੀ? ਜਾਂ ਉਹਨਾਂ ਨੇ ਤੇ ਲਿਹਾਜ਼ਾ ਉਹ ਅਕੋਰਡਿੰਗ ਟੂ ਦੀ ਆਈਨ ਪਾਰਲੀਮੈਂਟ ਦੇ ਅੰਦਰ ਉਹਦੇ ਅੰਦਰ ਜਿਹੜੇ ਨੁਕਸ ਨੇ, ਪੀਪਲਸ ਪਾਰਟੀ ਨੇ ਕੀਤੀ ਹੈ ਨਾ ਮੁਖਾਲਫਤ। ਉਹਨਾਂ ਨੇ ਕਿਹਾ ਜੀ ਅਸੀਂ 18ਵੀਂ ਤਰਮੀਮ ਦੇ ਵਿੱਚ ਸੂਬਾਈ ਖੁਦਮੁਖਤਾਰੀ ਦੇ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਉਹ ਮੰਨਣੀਆਂ ਨੇ। ਉਹ ਕੀ ਨੇ? ਉਹਨਾਂ ਨੇ ਕਿਹਾ ਜੀ ਅਸੀਂ NFC ਅਵਾਰਡ ਦੇ ਵਿੱਚ ਹਿੱਸਾ ਨਹੀਂ ਘਟਾਉਣਾ। ਇਹਦੇ 'ਚ ਕਿਉਂ ਨਹੀਂ ਘਟਾਉਣਾ? ਕਿ ਜੀ ਸੂਬਿਆਂ ਦਾ ਇਹਦੇ 'ਚ ਉਹਨਾਂ ਦੇ ਮਾਲੀ ਪੋਜੀਸ਼ਨ ਘਟੇਗੀ, ਅਸੀਂ ਨਹੀਂ ਇਸ ਚੀਜ਼ ਨੂੰ ਮੰਨਣਾ। ਗੱਲ ਵੈਲਿਡ ਹੈ, ਉਹਦਾ ਜਵਾਬ ਹੈ। ਲੇਕਿਨ ਜੋ ਸਭ ਇੱਥੇ ਇਹ ਵੀ ਹੈ ਨਾ, ਅਗਰ ਇਹਨੂੰ ਅਸੀਂ ਦੇਖਦੇ ਆ ਤੇ ਸੂਬੇ ਜਿਹੜੇ ਨੇ ਵਫਾਕ ਕੋਲੋਂ ਤੇ ਆਪਣਾ ਹਿੱਸਾ ਲੈ ਲੈਂਦੇ ਨੇ, ਲੇਕਿਨ ਉਹਨਾਂ ਨੇ ਜਿਹੜਾ ਆਪ ਰੈਵਨਿਊ ਜਨਰੇਟ ਕਰਕੇ ਜਿਹੜਾ ਉਹ ਸੂਬਾਈ ਖੁਦਮੁਖਤਾਰੀ ਵਾਲਾ ਮਾਮਲਾ ਉਹਦੀ ਤਰਫ ਨਹੀਂ ਆਉਂਦੇ। ਇਹ ਇੱਕ ਐਂਗਲ ਹੈ ਨਾ ਜਿਹੜਾ ਵਫਾਕ ਤੇ ਬੋਝ ਵੱਧ ਰਿਹਾ ਹੈ। ਇਹ ਤੁਹਾਡਾ ਇੱਕ ਸਵਾਲ ਹੈ, ਇਹਦੇ 'ਚ ਵੀ ਦਲੀਲ ਹੈ ਨਾ। ਇਹ ਗਵਰਨਮੈਂਟ ਕਹਿ ਰਹੀ ਹੈ, ਇਹ ਗਵਰਨਮੈਂਟ ਕਹਿ ਰਹੀ ਹੈ, ਮੁਸਲਿਮ ਲੀਗ ਕਹਿ ਰਹੀ ਹੈ। ਮੁਸਲਿਮ ਲੀਗ ਨੂਨ ਦਾ ਮੌਕਫ ਹੈਗਾ ਕਿ ਦੇਖੋ ਜਿਹੜੀ ਫੈਡਰੇਸ਼ਨ ਹੈ ਆਖਰ ਉਹਨੇ ਵੀ ਤਾਂ ਕੁਝ ਕਰਨਾ ਹੈ ਕਿ ਨਹੀਂ ਕਰਨਾ। ਬਿਲਕੁਲ। ਤੇ ਸਿਰਫ ਅਗਰ ਸੂਬਿਆਂ ਨੇ ਹੀ ਸਾਰਾ ਕੁਝ ਲੈ ਲੈਣਾ ਹੈ ਤੇ ਫੈਡਰੇਸ਼ਨ ਦੇ ਜਿਹੜੇ ਇੰਗੇਜਮੈਂਟਸ ਨੇ ਉਹ ਬਹੁਤ ਵੱਡੀਆਂ ਨੇ ਔਰ ਹੁਣ ਤੇ ਹੋਰ ਜ਼ਿਆਦਾ ਹੋ ਰਹੀਆਂ ਤੇ ਅਗਰ ਅਫਗਾਨਿਸਤਾਨ ਵਾਲਾ ਮਾਮਲਾ ਵੱਧਦਾ ਤਾਂ ਹੋਰ ਇੰਗੇਜ ਹੋ ਜਾਵਾਂਗੇ। ਵਧੀਆ ਹੀ ਹੋਇਆ, ਹੋਰ ਉਹਦੇ ਚੋਂ ਕੀ ਕੱਢਣਾ ਜੀ? ਇਸ ਤੋਂ ਜ਼ਿਆਦਾ ਅਫਗਾਨਿਸਤਾਨ ਨੇ ਕੀ ਕਰ ਲੈਣਾ ਜਿਹੜਾ ਉਹ ਕਰਦਾ ਪਿਆ? ਉਹ ਤੁਸੀਂ ਕੱਲ ਕਿਹਾ ਕਿ ਉਹ ਇਹਦੇ ਤੇ ਕੁਝ ਨਹੀਂ ਨਿਕਲਣਾ, ਡੈਡਲੌਕ ਹੋ ਜਾਣਾ, ਤੇ ਰਾਤੀ ਡੈਡਲੌਕ ਹੀ ਕਰਾਤਾ। ਡੈਡਲੌਕ ਹੀ ਹੈ ਉੱਥੇ। ਤੁਸੀਂ ਉਹ ਜਿਹੜਾ ਨਾ ਉੱਥੇ ਲੌਕ ਹੀ ਹੈ, ਉਹ ਚਾਬੀ ਤੋਂ ਬਗੈਰ ਤਾਲਾ ਹੈ, ਠੀਕ ਹੈ ਨਾ। ਉਹ ਬਹਰਹਾਲ ਉਹ ਪਾਕਿਸਤਾਨ ਦੀ ਜਿਹੜੀ ਸਿਕਿਉਰਿਟੀ ਏਜੰਸੀਜ਼ ਨੇ, ਸਿਕਿਉਰਿਟੀ ਅਦਾਰੇ ਨੇ, ਉਹ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਇਸ ਚੀਜ਼ ਦਾ ਪਤਾ ਹੈ। ਤੁਸੀਂ ਇਸ ਨਾਲ ਐਗਰੀ ਕਰੋ ਜਾਂ ਨਾ ਕਰੋ, ਮੇਰਾ ਇਹਦੇ ਬਾਰੇ ਵਿੱਚ ਇੱਕ ਟੇਕ ਹੈ ਕਿ ਪਾਕਿਸਤਾਨ ਦੇ ਜਿਹੜੇ ਸਿਕਿਉਰਿਟੀ ਅਦਾਰੇ ਨੇ ਉਹਨਾਂ ਦੇ ਕੋਲ ਉਸ ਤਾਲੇ ਦੀ ਬਹੁਤ ਅੱਛੀ ਚਾਬੀ ਹੈ। ਸਹੀ, ਹਾਂ, ਬੜੀ ਬਹੁਤ ਆਲਾ ਚਾਬੀ ਹੈ ਕਿ ਉਹਨੂੰ ਕਿਵੇਂ ਖੋਲ੍ਹਣਾ, ਮਾਸਟਰ ਕੀ ਹੁੰਦੀ, ਠੀਕ ਹੈ ਨਾ ਜੀ। ਉਹ ਲਾਣੀ ਹੈ ਤੇ ਉਹ ਖੁੱਲ੍ਹ ਜਾਣੀ ਹੈ। ਔਰ ਇਹਦਾ ਤਾਲਿਬਾਨ ਨੂੰ ਵੀ ਪਤਾ ਹੈ, ਠੀਕ ਹੈ ਵੀ ਉਹ ਜਿਹੜੇ ਉਹ ਬੈਠੇ ਨੇ ਉਹ ਕੋਈ ਟੱਕੇ ਛੁਪੇ ਤੇ ਨਹੀਂ ਹੈਗੇ, ਸਾਡੇ ਕੋਲੋਂ ਤੇ ਨਹੀਂ ਲੁਕੇ ਹੋਏ ਨਾ। ਆਹ ਸਾਨੂੰ ਤਾਂ ਪਤਾ, ਸਾਨੂੰ ਤਾਂ ਪਤਾ ਸਾਡੇ ਕੋਲ ਤੇ ਵੀਡੀਓ ਐਵੀਡੈਂਸ ਹਰ ਚੀਜ਼ ਪੂਰਾ ਪੱਗਾਂ ਥੱਲੇ ਬੰਨਿਆਂ ਤੇ ਪੱਗਾਂ ਥੱਲੇ ਕੀ ਹੈਗੀ ਹੈ, ਕੋਈ ਮੇਰੇ ਵਰਗਾ ਕਿਸੇ ਦੀ ਟਿੰਡ ਹੈ ਜਾਂ ਕੋਈ ਵਾਲ ਹੈ ਨੇ ਕਿ ਨਹੀਂ ਹੈ, ਸਾਰਾ ਪਤਾ ਹੈ ਸਾਨੂੰ, ਠੀਕ ਹੈ। ਔਰ ਅਫਗਾਨਿਸਤਾਨ ਦੇ ਚੱਪੇ ਚੱਪੇ ਤੋਂ ਪਾਕਿਸਤਾਨ ਦੇ ਲੋਕ ਉਹ ਵਾਕਿਫ ਨੇ। ਤੇ ਲਿਹਾਜ਼ਾ ਜਿਹੜੇ ਲੋਕ ਇੱਥੇ ਇਹ ਕਹਿੰਦੇ ਨੇ ਨਾ, ਡਰਾਉਂਦੇ ਨੇ ਕਿ ਜੀ ਅਫਗਾਨਿਸਤਾਨ ਨੇ ਇਹ ਕਰ ਦੇਣਾ ਤੇ ਅਫਗਾਨਿਸਤਾਨ ਨੇ ਉਹ ਕਰ ਦੇਣਾ ਤੇ ਉਹਨਾਂ ਨੇ ਇਹ ਫਲਾਨਾ ਕਰ ਦੇਣਾ, ਵੀ 100 ਸਾਲ ਤੱਕ ਤੇ ਉਹਨਾਂ ਨੇ ਕੀਤਾ ਕੁਛ ਨਹੀਂ, ਹੁਣ ਨਵੀਂ ਕੁਛ ਹੈ ਬਣਾ ਲਈ ਹੋਵੇ ਕੋਈ ਮਜੂਨ ਉਹਨਾਂ ਨੇ ਤਾਕਤ ਵਾਲਾ, ਤੇ ਉਹ ਇੱਕ ਅਲੱਗ ਇਸ਼ੂ, ਉਹ ਨਹੀਂ ਕਹਿ ਸਕਦੇ। ਬਾਕੀ ਅਸੀਂ ਰਹਿ ਗਏ ਅਪੋਜੀਸ਼ਨ ਦੇ ਰਵੱਈਏ ਦੀ। ਅਪੋਜੀਸ਼ਨ ਦਾ ਜਿਹੜਾ ਇਸ ਵਕਤ ਰਵੱਈਆ ਹੈ ਖਾਸ ਤੌਰ ਤੇ ਪੀਟੀਆਈ ਦਾ, ਪੀਟੀਆਈ ਦੇ ਕੋਲ ਕੋਈ ਕਾਰਡ ਨਹੀਂ ਹੈ ਕਿ ਜਿਹਦੇ ਤਹਿਤ ਉਹ ਸਿਆਸੀ ਗੇਮ ਖੇਲ ਸਕੇ। ਹਰ ਸਿਆਸੀ ਪਾਰਟੀ ਕਾਰਡ ਲੈਣਾ ਚਾਹੀਦਾ ਨਾ। ਤੁਸੀਂ ਆਵਾਮ ਦੇ ਵਿੱਚ ਜਾਣਾ ਹੈ, ਤੁਸੀਂ ਮੁਖਾਲਫਤ ਕਰਨੀ ਹੈ, ਤੇ ਤੁਸੀਂ ਇੱਕ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ। ਬਗੈਰ ਕਿਸੇ ਕਾਰਡ ਤੋਂ ਤੁਸੀਂ ਅਗਰ ਪਲੇ ਕਰੋਗੇ, ਗੇਮ ਦੇ ਵਿੱਚ ਬੈਠ ਜਾਓਗੇ, ਦੁੱਖੀਆਂ ਤਿੱਕੀਆਂ ਲੈ ਕੇ ਅਗਰ ਤੁਸੀਂ ਖੇਲਦੇ ਹੋ ਤੇ ਤੁਹਾਡੀ ਤੇ ਹਾਰ ਹੈ ਹੀ ਹੈ ਨਾ। ਤੇ ਇਸ ਵੇਲੇ ਉਹਨਾਂ ਦੇ ਕੋਲ ਦੁੱਖੀਆਂ ਤਿੱਕੀਆਂ ਨੇ, ਤੇ ਉਹਨਾਂ ਦੁੱਖੀਆਂ ਤਿੱਕੀਆਂ 'ਚ ਵੀ ਕੋਈ ਰੰਗ ਦੀ ਦੁੱਖੀ ਤਿੱਕੀ ਕੋਈ ਨਹੀਂ ਹੈਗੀ, ਠੀਕ ਹੈ ਨਾ। ਤੇ ਉਹ ਸਾਰਾ ਪਿਟਿਆ ਆ ਉਹਨਾਂ ਦਾ ਇਹ ਸੌਦਾ ਹੈ। ਅੱਗੇ ਉਹਨਾਂ ਦੇ ਕੋਲ ਮੁਸਤਕਬਲ ਦੇ ਵਿੱਚ ਆ ਜਾਏ, ਜਿਵੇਂ ਉਹਨਾਂ ਦੇ ਰਾਜਾ ਨਾਸਰ ਆਬਾਦ ਸਾਹਿਬ ਨੇ ਜਿਹੜੀ ਤਕਰੀਰ ਕੀਤੀ, ਉਹ ਤਕਰੀਰ ਬਰਾਏ ਤਕਰੀਰ ਹੈ। ਦੇਖੋ ਤੁਸੀਂ ਬੜੇ ਇੱਕ ਹਾਇਰ ਲੈਵਲ ਤੇ ਜਾ ਕੇ ਗੱਲ ਦੱਸੋ, ਤੁਹਾਡੀ ਗੱਲ ਤੁਹਾਡੇ ਵੋਟਰ ਤੋਂ ਇਲਾਵਾ ਇਸ ਮੁਲਕ ਦੇ ਸਟੇਕ ਹੋਲਡਰ ਵੀ ਸੁਣ ਰਹੇ। ਇਸ ਮੁਲਕ ਦੇ ਅੰਦਰ ਇੱਕ ਜਿੱਥੇ ਗਰੀਬ ਲੋਕ ਨੇ, ਇੱਕ ਪਿਸਿਆ ਹੋਇਆ ਤਬਕਾ ਹੈ, ਉਹਦੇ ਨਾਲ ਇੱਕ ਬਾਸ਼ਊਰ ਤਬਕਾ ਵੀ ਹੈ, ਇੱਕ ਵੱਡਾ ਤਬਕਾ ਵੀ ਹੈ ਜਿਹੜਾ ਤੁਹਾਨੂੰ ਦੇਖ ਰਿਹਾ, ਤੁਹਾਨੂੰ ਸੁਣ ਰਿਹਾ, ਤੁਹਾਡੀ ਤਰਜੀਹਾਤ ਨੂੰ ਵੀ ਉਹ ਮਾਨੀਟਰ ਕਰ ਰਿਹਾ ਕਿ ਤੁਸੀਂ ਕੀ ਤਰਜੀਹਾਤ ਜਾਂ ਤੁਸੀਂ ਕੀ ਪਰਫਾਰਮ ਕਰ ਰਹੇ ਹੋ। ਅਗਰ ਨੂਨ ਲੀਗ, ਪੀਪਲਸ ਪਾਰਟੀ ਇਹ ਅਗਰ ਪਰਫਾਰਮ ਨਹੀਂ ਕਰ ਰਹੀਆਂ, ਅਗਰ ਸੂਬਿਆਂ ਦੇ ਅੰਦਰ ਆਪਣੀ ਗਵਰਨਮੈਂਟਾਂ ਇਹਨਾਂ ਦੀਆਂ ਉਹ ਪਰਫਾਰਮ ਨਹੀਂ ਕਰਦੀਆਂ, ਤੇ ਲੋਕ ਦੇਖ ਰਹੇ ਨੇ ਨਾ ਉਹਨਾਂ ਨੂੰ, ਉਹਨਾਂ ਦੇ ਤਨਕੀਦ ਹੁੰਦੀ ਹੈ। ਜਿੱਥੇ ਚੀਜ਼ਾਂ ਨਹੀਂ ਸਹੀ ਹੁੰਦੀਆਂ ਉੱਥੇ ਲੋਕ ਤਨਕੀਦ ਕਰਦੇ ਨੇ। ਤੇ ਜੇ ਤੁਸੀਂ ਲੜਾਈ ਲੜਨ ਦਾ ਮੂਡ ਕਰੋ ਔਰ ਉਹਦੇ ਪੁਆਇੰਟ ਸਕੋਰਿੰਗ ਤੁਸੀਂ ਇਸ ਤਰੀਕੇ ਦੇ ਨਾਲ ਕਰੇ ਕਿ ਤੁਹਾਡੇ ਕੋਲ ਦਲੀਲ ਨਾ ਹੋਵੇ,
ਤੇ ਪੀਟੀਆਈ ਦੀ ਨਾਕਾਮੀ ਇਸ ਦੀ ਵਜ੍ਹਾ ਬੁਨਿਆਦੀ ਇਹੋ ਹੀ ਹੈ। ਦੇਖੋ ਉਹ ਪਾਰਲੀਮਾਨੀ ਕਮੇਟੀਆਂ ਤੋਂ ਮੁਸਤਫੀ ਹੋਏ ਨੇ ਕਿ ਨਹੀਂ ਹੋਏ, ਤਨਖਾਹਾਂ ਵੀ ਲੈ ਰਹੇ ਨੇ। ਅਜੀਬ ਨਹੀਂ ਗੱਲ ਸਾਰੀ ਉਹ ਪਹਿਲੇ ਵੀ ਲੈਂਦੇ ਪਹਿਲੇ ਵੀ ਹੋਏ ਤੇ ਪੁਰਾਣੀ ਗੱਲ ਹੈ ਹਾਂ। ਉਹ ਵੀ ਮੇਰਾ ਦਿਲ ਨਹੀਂ ਕਰਦਾ ਕਿ ਵੀ ਤਨਕੀਦ ਕੀਤੀ ਜਾਏ, ਤੇ ਲੇਕਿਨ ਇਹ ਇੱਕ ਅਲਮੀਆ ਵੀ ਕਹਿ ਲਓ ਜਾਂ ਇੱਕ ਸਿਆਸੀ ਤੌਰ ਦੇ ਉੱਤੇ ਇੱਕ ਬਚਗਾਨਾ ਜੀ ਗੱਲ ਨਹੀਂ ਲੱਗਦੀ, ਜਾਂ ਕਿ ਤੁਸੀਂ ਸਮਝਦੇ ਹੋ ਕਿ ਇਹ ਇੱਕ ਜਿਵੇਂ ਛੋਟੇ ਬੱਚੇ ਕਰਦੇ ਨੇ, ਮਾਂ ਪਿਓ ਕੋਲੋਂ ਜੇਬ ਖਰਚ ਵੀ ਲੈ ਕੇ ਚਲੇ ਗਏ ਤੇ ਨਾਲ ਲੜਦੇ ਵੀ ਰਹੇ ਕਿ ਮੈਨੂੰ ਦਿੱਤਾ ਕੀ ਜੇ, ਉਸ ਤਰ੍ਹਾਂ ਦਾ ਨਹੀਂ ਇੱਕ ਤੁਹਾਨੂੰ ਇਹ ਰਵੱਈਆ ਨਜ਼ਰ ਆਉਂਦਾ। ਹਾਂ ਤੇ ਲੇਕਿਨ ਤੁਸੀਂ ਸਮਝ ਨਹੀਂ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਜਿੱਥੇ ਮੁਲਕ ਦੇ ਹਵਾਲੇ ਨਾਲ ਬੜੇ ਮਤਲਬ ਇਸ ਤਰਮੀਮ 'ਚ ਬੜੇ ਅਹਿਮ ਫੈਸਲੇ ਜਿਹੜੇ ਨੇ ਕਿਉਂਕਿ ਆਉਣ ਵਾਲੇ ਹਾਲਾਤ ਨੂੰ ਵੇਖਦੇ ਹੋਏ ਕੀਤੇ ਜਾ ਰਹੇ ਨੇ, ਤੇ ਅਗਰ ਇਹਦੇ ਤੇ ਵੀ ਮਤਲਬ ਪੀਟੀਆਈ ਤੇ ਅਪੋਜੀਸ਼ਨ ਜਮਾਤਾਂ ਜਿਹੜੀਆਂ ਉਹ ਸਪੋਰਟ ਕਰਨ ਤੇ ਕਾਫੀ ਬਰਫ਼ ਵੀ ਬਹੁਤ ਸਾਰੇ ਮਾਮਲਾ 'ਚ ਪਿਘਲ ਸਕਦੀ ਹੈ। ਹਾਂ, ਉਹਨਾਂ ਨੂੰ ਕਰਨਾ ਚਾਹੀਦਾ। ਸਿਆਸਤਦਾਨ ਤੇ ਸਿਆਸਤ ਦਾ ਮਤਲਬ ਚੱਲਦਾ ਹੈ ਨਾ ਕਿ ਤੁਸੀਂ ਅਸੈਂਬਲੀ 'ਚ ਬੈਠੇ ਹੋ, ਜਿੱਥੇ ਜ਼ਰੂਰਤ ਹੈ ਵੇ ਉੱਥੇ ਤੁਸੀਂ ਸਪੋਰਟ ਕਰੋ। ਇਹਦੇ ਤੁਸੀਂ ਕੋਈ ਛੋਟੇ ਨਹੀਂ ਹੁੰਦੇ, ਕੋਈ ਪਾਰਟੀ ਕਦੇ ਛੋਟੀ ਨਹੀਂ ਹੁੰਦੀ। ਤੁਸੀਂ ਡੋਨਲਡ ਟਰੰਪ ਵੱਲੋਂ ਦੇਖ ਲਓ, ਉਹਨੇ ਮਮਦਾਨੀ ਦੇ ਬਾਰੇ 'ਚ ਕੀ ਕੁਝ ਨਹੀਂ ਕਿਹਾ, ਲੇਕਿਨ ਜਿਸ ਉਹ ਜਿੱਤ ਗਿਆ ਤਾਂ ਉਹਨੇ ਕਿਹਾ ਕਿ ਮੈਂ ਉਹਦੇ ਨਾਲ ਤਾਮਨ ਕਰਾਂਗਾ, ਕਿਉਂਕਿ ਉਹ ਸਿਸਟਮ ਦੇ ਵਿੱਚ ਹੈ ਨਾ, ਤੁਸੀਂ ਸਿਸਟਮ ਨਾਲ ਚੱਲਣਾ। ਤੇ ਐਨਜੀ ਪੀਟੀਆਈ ਵੀ ਹੈ, ਪੀਟੀਆਈ ਨੂੰ ਚਾਹੀਦਾ ਹੈ, ਉਹਨਾਂ ਨੂੰ ਇਹ ਮਾਮਲਾ ਚਾਹੀਦਾ ਹੈ ਕਿ ਉਹ ਹਰ ਚੀਜ਼ ਨੂੰ ਮੁਕੱਦਮਾ ਨਾਲ ਨੱਥੀ ਨਾ ਕਰਨ, ਬਾਨੀ ਪੀਟੀਆਈ ਦੇ ਨਾਲ ਨੱਥੀ ਨਾ ਕਰਨ, ਪਾਰਲੀਮਾਨੀ ਸਿਆਸਤ ਨੂੰ ਪਾਰਲੀਮਾਨੀ ਅਸੂਲਮ ਜ਼ਵਾਬਤ ਦੇ ਮੁਤਾਬਕ ਕਰਨ। ਜਿਹੜੀ ਤਰਮੀਮ ਖਰਾਬ ਹੈ ਉਹਦੇ ਬਾਰੇ 'ਚ ਲੋਕਾਂ ਨੂੰ ਦੱਸਣ। ਸਹੀ, ਮੈਨੂੰ ਵੀ ਪਤਾ ਚੱਲੇ, ਤੁਹਾਨੂੰ ਵੀ ਪਤਾ ਚੱਲੇ, ਬਾਕੀਆਂ ਨੂੰ ਵੀ ਪਤਾ ਚੱਲੇ ਕਿ ਯਾਰ ਇਹ ਤਰਮੀਮ ਜਿਹੜੀ ਨਾ ਇਹ ਮੁਲਕ ਵਾਸਤੇ ਕਿੰਨੀ ਕੁ ਨੁਕਸਾਨਦੇਹ ਹੋਏਗੀ। ਮੁਲਕ ਵਾਸਤੇ ਹੀ ਦੇਖਣਾ ਨਾ ਅਸੀਂ ਕਿ ਵੀ ਇੰਨੀ ਕੁ ਨੁਕਸਾਨਦੇਹ। ਅਗਰ ਚੇਨ ਆਫ ਕਮਾਂਡ ਨੂੰ ਆਰਮੀ ਦੀ ਨੂੰ ਅਗਰ ਅਸੀਂ ਇੱਕ ਬਿਹਤਰ ਬਣਾਉਣਾ ਜਾਂ ਕਰਨਾ, ਤੇ ਇਹ ਦੁਨੀਆ ਦੇ ਬੜੇ ਮੁਲਕਾਂ ਦੇ ਵਿੱਚ, ਅਮਰੀਕਾ ਦੇ ਵਿੱਚ ਨਹੀਂ ਸੈਂਟਕੌਮ ਬਣੀ, ਕੋਈ ਬਹੁਤ ਜ਼ਿਆਦਾ ਪੁਰਾਣਾ ਅਦਾਰਾ ਨਹੀਂ ਹੈਗਾ। ਜਿਸ ਲਈ ਅਮਰੀਕਾ ਦੀ ਬਹੁਤ ਜ਼ਿਆਦਾ ਇੰਗੇਜਮੈਂਟ ਵਧੀ, ਆਰਮੀ ਦਾ ਬਹੁਤ ਜ਼ਿਆਦਾ ਹੈ, ਤਾਂ ਉਹ ਜ਼ਰੂਰਤ ਪੇਸ਼ ਆਈ। ਇੰਡੀਆ ਦੇ ਵਿੱਚ ਬਿਪਨ ਰਾਵਤ ਨੂੰ ਵੀ ਕੀਤਾ ਗਿਆ ਸੀ, ਕਿਉਂਕਿ ਇੰਡੀਅਨ ਆਰਮੀ ਦਾ ਵੀ ਇੱਕ ਚੀਜ਼ਾਂ ਜਦੋਂ ਉਹਨਾਂ ਦਾ ਫੈਲਾਓ ਹੋਇਆ ਤੇ ਉਹ ਚੀਜ਼ਾਂ ਨੂੰ ਹੋਇਆ, ਤੇ ਉੱਥੇ ਜਿਹੜੀ ਚੀਜ਼ ਜ਼ਰੂਰਤ ਮਹਿਸੂਸ ਹੁੰਦੀ ਹੈ ਉਹ ਦੇ ਮੁਤਾਬਕ ਤੇ ਕਰਨੀ ਪੈਂਦੀ ਹੈ। ਇਹਦੇ ਵਿੱਚ ਵੀ ਉਹਨਾਂ ਨੇ ਇੱਕ ਸੈਪਰੇਟ ਇੱਕ ਫੋਰਸ ਬਣਾਉਣ ਦਾ ਉਹਨੂੰ ਕਰਨਾ ਪੈਂਦਾ, ਉਹਦੇ ਨਾਲ ਉਹ ਚੀਜ਼ਾਂ ਨੂੰ ਉਹਦੇ ਨਾਲ ਬਣਾਉਣਾ ਪੈਂਦਾ। ਤੇ ਇਹਦੇ ਵਿੱਚ ਤੁਸੀਂ ਅਗਰ ਮੁਖਾਲਫਤ ਕਰਦੇ ਹੋ ਤਾਂ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਸ਼ਊਰ ਨਹੀਂ ਹੈ। ਤੁਸੀਂ ਕਿਸੇ ਇੱਕ ਪੁਆਇੰਟ ਨੂੰ ਸਕੋਰ ਕਰਨ ਵਾਸਤੇ ਤੇ ਸਾਰੇ ਮਾਮਲੇ ਨੂੰ ਖਰਾਬ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰੱਖਣੀ ਚਾਹੀਦੀ। ਜਮਹੂਰੀਅਤ ਹੈ, ਕੱਲ ਨੂੰ ਤੁਸੀਂ ਵੀ ਆ ਸਕਦੇ ਹੋ ਇਕਤਦਾਰ। ਕੋਈ ਥੋੜੀ ਗੁੰਜਾਇਸ਼ ਕੱਢ ਲਈਏ ਬ੍ਰੇਕ ਦੀ ਪੂਰੀ ਕੱਢੋ ਗੁੰਜਾਇਸ਼, ਪੂਰੇ ਜ਼ੋਰ ਨਾਲ ਹੰਗਾਮੀ ਬ੍ਰੇਕ ਲਾ ਦਿਓ। ਨਾਜ਼ਰੀਨ, ਜਿਵੇਂ ਚੋਹੇ ਸਾਹਿਬ ਨੇ ਦੱਸਿਆ ਹੈ ਕਿ ਇਸ ਵਕਤ ਇੱਕ ਬੜਾ ਅਹਿਮ ਮੌਕਾ ਹੈ ਜਿੱਥੇ ਮੁਲਕ ਦੇ ਹਵਾਲੇ ਨਾਲ ਬੜੇ ਵੱਡੇ ਫੈਸਲੇ ਜਿਹੜੇ ਨੇ ਇਸ ਤਰਮੀਮ 'ਚ ਹੋ ਰਹੇ ਨੇ, ਤੇ ਅਗਰ ਅਪੋਜੀਸ਼ਨ ਜਮਾਤਾਂ ਜਿਹੜੀਆਂ ਨੇ ਉਹ ਨਾਲ ਰਲ ਕੇ ਚੱਲਣ ਔਰ ਸਿਆਸੀ ਤਰੀਕੇ ਨਾਲ ਮਾਮਲਾਤ ਨੂੰ ਅੱਗੇ ਵਧਾਇਆ ਜਾਏ ਤੇ ਕਾਫੀ ਬਿਹਤਰੀ ਆ ਸਕਦੀ, ਬਲਕਿ ਜਿੱਥੇ ਅਗਰ ਕੋਈ ਮਾਮਲਾਤ ਮੁਸ਼ਕਲ ਹੈ ਵੀ ਨੇ ਤਾਂ ਉੱਥੇ ਬਰਫ਼ ਵੀ ਪਿਘਲ ਸਕਦੀ ਹੈ। ਤੇ ਇੱਕ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੱਥੋਂ ਹੀ ਗੱਲ ਦਾ ਆਗਾਜ਼ ਕਰਾਂਗੇ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਨਾਜ਼ਰੀਨ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਕਿ ਅਪੋਜੀਸ਼ਨ ਦੇ ਹਵਾਲੇ ਨਾਲ, ਤੇ ਹੁਣ ਅਸੀਂ ਇਹ ਗੱਲ ਕਰਾਂਗੇ ਚੋਹੇ ਸਾਹਿਬ ਨਾਲ ਕਿ ਅਗਰ ਇਹ ਤਰਮੀਮ ਮਨਜ਼ੂਰ ਹੋ ਜਾਂਦੀ, ਜੋ ਕਿ ਚੋਹੇ ਸਾਹਿਬ ਦੇ ਹਵਾਲੇ ਨਾਲ ਇਹਨੇ ਯਕੀਨਨ ਮਨਜ਼ੂਰ ਹੋ ਜਾਣਾ ਹੈ, ਤੇ ਮਨਜ਼ੂਰ ਹੋਣ ਤੋਂ ਬਾਅਦ ਅਪੋਜੀਸ਼ਨ ਜਿਹੜੀ ਹੈ ਉਹਦਾ ਰੱਦ-ਏ-ਅਮਲ ਕੀ ਹੋਏਗਾ, ਕਿ ਉਹ ਸੜਕਾਂ 'ਤੇ ਨਿਕਲੇਗੀ, ਇਹਤਜਾਜ ਕਰੇਗੀ, ਇਹਦੇ ਬਾਅਦ ਦਾ ਜਿਹੜਾ ਮੰਜ਼ਰਨਾਮਾ ਹੈ ਉਹ ਕੀ ਹੋਏਗਾ। ਤੇ ਚੋਹੇ ਸਾਹਿਬ, ਸਵਾਲ ਤੁਸੀਂ ਸੁਣ ਲਿਆ ਤੇ ਦੱਸੋ। ਜਵਾਬ ਵੀ ਮੇਰੇ ਕੋਲ ਤਿਆਰ ਜੀ, ਦੱਸੋ ਫਿਰ। ਗੱਲ ਹੈਗੀ ਹੈ ਕਿ ਇਹ ਤੇ ਅਪੋਜੀਸ਼ਨ ਦੀ ਜਿਹੜੀ ਉਹਨਾਂ ਦੀ ਮਰਜ਼ੀ ਹੈ, ਤੇ ਲੇਕਿਨ ਜੇ ਅਸੀਂ ਟਰੈਕ ਰਿਕਾਰਡ ਦੇਖਦੇ ਹਾਂ ਅਪੋਜੀਸ਼ਨ ਦੇ ਵਿੱਚ ਇਸ ਵੇਲੇ ਅਗਰ ਅਸੀਂ ਅਪੋਜੀਸ਼ਨ ਪਾਰਟੀ ਦਾ ਨਾਂ ਲੈਂਦੇ ਤਾਂ ਪੀਟੀਆਈ ਦਾ ਮਤਲਬ ਲਿਆ ਜਾਂਦਾ ਉਹਦਾ। ਤੇ ਹੁਣ ਪੀਟੀਆਈ ਦੇ ਨਾਲ ਕੁਝ ਛੋਟੇ ਗਰੁੱਪ ਵੀ ਸ਼ਾਮਲ ਨੇ, ਜਿਨ੍ਹਾਂ ਵਿੱਚੋਂ ਪਖਤੂਨਖਵਾ ਮਿਲੀ ਪਾਰਟੀ ਦੇ ਜਿਹੜੇ ਨੇ ਉਹ ਮਹਿਮੂਦ ਅਚਕਜ਼ਈ ਨੇ, ਜਿਨ੍ਹਾਂ ਨੂੰ ਉਹਨਾਂ ਨੇ ਅਪੋਜੀਸ਼ਨ ਲੀਡਰ ਵੀ ਕੌਮੀ ਅਸੈਂਬਲੀ 'ਚ ਕਰ ਦਿੱਤਾ ਹੈ, ਔਰ ਦੂਸਰੀ ਤਰਫ ਜਮਾਤ ਇਸਲਾਮੀ ਹੈ, ਤੇ ਜਮਾਤ ਇਸਲਾਮੀ ਵੀ ਥੋੜੀ ਜਿਹੀ ਟਿਲਟ ਰੱਖਦੀ ਹੈ, ਬਹੁਤ ਸਾਰਾ ਨਹੀਂ ਰੱਖਦੀ। ਜਮਾਤ ਇਸਲਾਮੀ ਨੇ ਇੱਕ ਅੱਛੀ ਪੋਜ਼ਿਟਿਵ ਪੋਲੀਟਿਕਸ ਕੀਤੀ ਉਹਨਾਂ ਦੇ ਨਵੇਂ ਅਮੀਰ ਨੇ, ਹਾਫਿਜ਼ ਨਈਮ ਸਾਹਿਬ ਨੇ। ਤੇ ਹੁਣ ਗੱਲ ਹੈਗੀ ਕਿ ਜੇ ਅਗਰ ਅਸੀਂ ਦੇਖਦੇ ਹਾਂ ਐਜੀਟੇਸ਼ਨ ਆਉਣ ਵਾਲੇ ਵਕਤ ਵਿੱਚ,
ਪੀਟੀਆਈ ਤੇ ਚਾਹੁੰਦੀ ਹੈ ਕਿ ਅਸੀਂ ਐਜੀਟੇਸ਼ਨ ਕਰੀਏ। ਅੱਛਾ। ਉਹਨਾਂ ਨੇ ਕਈ ਦਫਾ ਡੇਟਾਂ ਵੀ ਦਿੱਤੀਆਂ ਨੇ, ਤੁਹਾਡੇ ਸਾਹਮਣੇ ਹੀ ਹੈ, ਉਹ ਕਈ ਦਫਾ ਇਹ ਕੰਮ ਕਰ ਚੁੱਕੇ ਨੇ, ਲੇਕਿਨ ਉਹਨਾਂ ਨੂੰ ਇਹਦੇ ਵਿੱਚ ਕਾਮਯਾਬੀ ਨਹੀਂ ਮਿਲੀ। ਉਹ ਇਸਲਾਮਾਬਾਦ ਵਿੱਚ ਜਦੋਂ ਗੰਡਾਪੁਰ ਵਜ਼ੀਰ ਆਲਾ ਸੀ ਕੇਪੀ ਦੇ, ਤੇ ਉਸ ਵੇਲੇ ਵੀ ਉਹ ਇਸਲਾਮਾਬਾਦ ਆਏ ਸਨ, ਤੇ ਉਸ ਵੇਲੇ ਉਹਨਾਂ ਦੇ ਕੁਝ ਮਕਾਸਦ ਸਨ, ਉਹਨਾਂ ਨੇ ਉਹ ਗੱਲ ਕਹੀਆਂ ਸਨ। ਲੇਕਿਨ ਹੁਣ ਤੇ ਜਿਹੜਾ ਦਬੰਗ ਵਜ਼ੀਰ ਆਲਾ ਕਹਿ ਰਹੇ ਨੇ ਜੀ ਬਹੁਤ ਤੇ ਹਾਂ ਉਹ front line। ਉਹ ਦਬੰਗ ਵਜ਼ੀਰ ਆਲਾ ਠੀਕ ਹੈ, ਉਹ ਆਪਣੀ ਜਗ੍ਹਾ ਜਿਵੇਂ ਵੀ ਉਹਦਾ ਵਿਜ਼ਨ ਹੈ, ਜਿੰਨਾ ਵੀ ਸੁਹੇਲ ਅਫਰੀਦੀ ਸਾਹਿਬ ਦਾ ਜਿੰਨਾ ਆਪਣਾ ਹਰ ਵਜ਼ੀਰ ਆਲਾ ਨੇ ਆਪਣੇ ਵਿਜ਼ਨ ਦੇ ਮੁਤਾਬਕ ਤੇ ਆਪਣੀ ਪਾਰਟੀ ਗਾਈਡਲਾਈਨ ਦੇ ਮੁਤਾਬਕ ਉਹਨੇ ਗੱਲ ਕਰਨੀ ਹੈ, ਤੇ ਉਹ ਕੋਸ਼ਿਸ਼ ਤੇ ਉਹਨਾਂ ਦੀ ਪੂਰੀ ਹੈ ਕਿ ਜਿਹੜੀ ਪੀਟੀਆਈ ਦੇ ਚੇਅਰਮੈਨ ਅਸੀਰ ਬਾਨੀ ਨੇ, ਉਹਨਾਂ ਦੀ ਸਿਸਟਰ ਜਿਹੜੀ ਹੈ ਮੁਹਤਰਮਾ ਅਲੀਮਾ ਖਾਨ, ਔਰ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਦੋ ਸਿਸਟਰਾਂ ਨੇ, ਉਹਨਾਂ ਨੇ ਵੀ ਇਹ ਕਈ ਦਫਾ ਮਤਲਬ ਕਿ ਕੋਸ਼ਿਸ਼ ਤੇ ਕੀਤੀ ਹੈ ਕਿ ਅਸੀਂ ਕੋਈ ਮੂਵਮੈਂਟ ਬਣਾਈਏ, ਅਵਾਮੀ ਉਭਾਰ ਪੈਦਾ ਹੋਵੇ, ਲੋਕ ਬਾਹਰ ਆਉਣ ਤੇ ਤਾਂ ਕਿ ਅਸੀਂ ਉਹ ਕਰੀਏ। ਔਰ ਉਹਨਾਂ ਦਾ ਜਿਹੜਾ ਏਜੰਡਾ ਹੈ, ਕੇਪੀ ਦੇ ਵਜ਼ੀਰ ਆਲਾ ਸਾਹਿਬ ਵੀ ਆਪਣਾ ਏਜੰਡਾ ਵਾਜ਼ੇ ਕਰ ਚੁੱਕੇ ਨੇ ਜੀ, ਅਸੀਂ ਗਵਰਨਮੈਂਟ ਦੇ ਵਿੱਚ ਕਿਉਂ ਆਇਆ, ਮੈਂ ਵਜ਼ੀਰ ਆਲਾ ਕਿਉਂ ਬਣਿਆ, ਮੇਰੀ ਤਰਜੀਹ ਕੀ ਹੈ। ਉਹਦੇ 'ਚ ਉਹਨਾਂ ਨੇ ਇਹੋ ਹੀ ਕਿਹਾ ਜੀ ਮੇਰੀ ਤਰਜੀਹ ਪਹਿਲੇ ਰਿਹਾਈ ਕਰਾਉਣਾ। ਹੁਣ ਉਹ ਦਿਲ ਤੇ ਬੜਾ ਕਰਦਾ ਹੈ, ਠੀਕ ਹੈ ਨਾ, ਤੇ ਮੁਜ਼ਾਹਰੇ ਕਰਾਣੇ, ਗਵਰਨਮੈਂਟ ਨੂੰ ਉਹਨੂੰ ਥੱਲੇ ਸੁੱਟਣਾ, ਤੇ ਇਹ ਕੋਈ ਐਡਾ ਆਸਾਨ ਕੰਮ ਨਹੀਂ ਹੁੰਦਾ, ਠੀਕ ਹੈ ਜੀ। ਉਹਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ। ਜੇ ਕਹੋ ਤੁਸੀਂ ਕਿ ਸਾਡੇ ਵਾਸਤੇ ਖੁੱਲਾ ਮੈਦਾਨ ਮਿਲ ਜਾਏਗਾ, ਉਹ ਖੁੱਲਾ ਮੈਦਾਨ ਕੋਈ ਨਹੀਂ ਮਿਲਣਾ। ਸਹੀ। ਪੰਜਾਬ ਦੇ ਵਿੱਚ ਉਹਨਾਂ ਨੂੰ ਖੁੱਲਾ ਮੈਦਾਨ ਨਹੀਂ ਮਿਲਣਾ, ਮਾਰ ਪੈਣੀ। ਕਰਾਚੀ ਦੇ ਵਿੱਚ, ਸਿੰਧ ਵਿੱਚ ਖੁੱਲਾ ਮੈਦਾਨ ਕੋਈ ਨਹੀਂ ਮਿਲਣਾ, ਮਾਰ ਪੈਣੀ। ਜਿੱਥੇ ਤੁਸੀਂ ਗੈਰ ਕਾਨੂੰਨੀ ਕੰਮ ਹੋਇਆ, ਗਿਰਾਓ ਜਲਾਓ ਹੋਇਆ, ਤੇ ਉਹਦੀ ਮਾਫੀ ਕੋਈ ਨਹੀਂ ਲੱਭਣੀ। ਔਰ ਇਹ ਪੀਟੀਆਈ ਵਾਲਿਆਂ ਨੂੰ ਪਤਾ ਹੈ ਕਿ ਇਹ ਕੰਮ ਨਹੀਂ ਹੋਣਾ। ਉਹ ਤਜਰਬੇ ਤੋਂ ਗੁਜ਼ਰ ਵੀ ਚੁੱਕੇ ਉਹ ਤਜਰਬੇ ਤੋਂ ਫੈਂਟੀ ਖਾ ਚੁੱਕੇ ਨੇ, ਠੀਕ ਹੈ। ਤੁਸੀਂ ਦੇਖ ਲਓ ਕਿ ਆਪਣੇ ਵਜ਼ੀਰ ਆਲਾ ਸਾਹਿਬ ਜਿਹੜੇ ਨੇ, ਇਹ ਮੁਲਾਕਾਤ ਵਾਸਤੇ ਆਏ ਨੇ ਤੇ ਵਜ਼ੀਰ ਆਲਾ ਬਣੇ ਨੇ, ਤੇ ਮੁਲਾਕਾਤ ਨਹੀਂ ਹੋਈ ਅਜੇ ਤੱਕ। ਉਹ ਬਾਹਰ ਇੱਕ ਥਾਣੇਦਾਰ ਨੇ, ਜੇਲ੍ਹ ਵਾਲੇ ਨੇ, ਉਹਨੇ ਹੀ ਰੋਕ ਲਿਆ। ਲੇਕਿਨ ਚੋਈ ਸਾਹਿਬ ਉਹਦੀ ਮੁਲਾਕਾਤ ਵਜ਼ੀਰ ਆਲਾ ਨੇ, ਉਹ ਪ੍ਰੋਟੋਕਾਲ ਹੋਣਾ ਨਹੀਂ ਚਾਹੀਦਾ। ਕੀ ਉਹਨੂੰ ਕਹਿੰਦੇ ਨੇ ਕਿ ਹਜ਼ਾरों ख्वाहिशें ऐसी कि हर ख्वाहिश पे दम निकले, तो बड़े निकले मेरे अरमान। आखिर च मैं गालिब साहब नाल माजरत दे नाल पंजाबी कि फिर भी घट निकले, तो वो बड़ियां ख्वाहिशां ਹੁੰਦੀਆਂ ਨੇ। ਅਸੀਂ ਵੀ ਕਵਾਂਗੇ ਇਖਲਾਕੀ ਲਿਹਾਜ਼ ਨਾਲ, ਹਮਦਰਦਾਨਾ ਨੁਕਤਾ ਨਜ਼ਰ ਦੇ ਨਾਲ, ਉਹ ਮੈਂ ਵੀ ਕਹਿ ਦਿੰਦਾ ਕਿ ਯਾਰ ਮੁਲਾਕਾਤ ਕਰਾ ਦੇਣੀ ਚਾਹੀਦੀ, ਲੇਕਿਨ ਲਾਅ ਦੇ ਨਾਲ ਹੀ ਚੱਲਣਾ ਹੈਗਾ, ਕਾਨੂੰਨ ਦੇ ਨਾਲ ਹੀ ਚੱਲਣਾ ਹੈ। ਜੇ ਤੁਸੀਂ ਪੰਗੇ ਲੈਂਦੇ ਹੋ, ਤੁਸੀਂ ਗੈਰ ਜ਼ਿੰਮੇਦਾਰਾਨਾ ਬਿਆਨ ਦਿੰਦੇ ਹੋ, ਤੁਸੀਂ ਫੈਡਰੇਸ਼ਨ ਦੇ ਉੱਤੇ ਹਮਲਾਵਰ ਹੁੰਦੇ ਹੋ, ਇਸ ਤਰੀਕੇ ਦੇ ਨਾਲ ਗੱਲ ਕਰਦੇ ਹੋ ਕਿ ਜਿਵੇਂ ਤੁਸੀਂ ਪਾਕਿਸਤਾਨ ਦੇ ਵਜ਼ੀਰ ਆਲਾ ਨਹੀਂ, ਕਿਧਰੇ ਅਫਗਾਨਿਸਤਾਨ ਦੇ ਕਿਸੇ ਸੂਬੇ ਦੇ ਖੋਸਤ ਦਾ ਵਜ਼ੀਰ ਆਲਾ ਹੈ, ਉੱਥੋਂ ਦੇ ਤਾਲਿਬਾਨ ਦਾ ਕੋਈ ਵਜ਼ੀਰ ਆਲਾ ਹੈ, ਇਸ ਤਰ੍ਹਾਂ ਬਿਆਨ ਦਿੰਦਾ, ਤੇ ਫਿਰ ਤੁਹਾਡੇ ਨਾਲ ਕਾਨੂੰਨ ਦੇ ਅੰਦਰ ਸ਼ਫਕਤ ਤੇ ਨਰਮੀ ਦਾ ਵਰਤਾਓ ਨਹੀਂ ਕੀਤਾ ਜਾਏਗਾ। ਕਾਨੂੰਨ ਉਹੀ ਵਰਤਾਓ ਕਰੇਗਾ ਜਿਹੜਾ ਕਾਨੂੰਨ ਦੀ ਰੂਹ ਹੋਏਗੀ। ਦੇਖੋ ਬਾਅਦ ਵੇਲੇ ਕੀ ਹੁੰਦਾ ਕਿ ਤੁਸੀਂ ਗਾਰਡ ਬਾਹਰ ਖਲੋਤਾ ਹੈ ਨਾ, ਤੇ ਉਹ ਕਹਿ ਦਿੰਦਾ, ਉਹਨੂੰ ਮਿੰਨਤ ਤਰਲਾ ਕਰ ਲੋ ਕਿ ਯਾਰ ਮੈਨੂੰ ਜਾਣ ਦੇ, ਤੇ ਉਹ ਕਹਿ ਦਿੰਦਾ ਚੱਲ ਯਾਰ ਤੂੰ ਚਲਾ ਜਾ। ਤੇ ਜੇ ਤੁਸੀਂ ਕਹੋ ਕਿ ਜੀ ਗਾਰਡ ਨੂੰ ਕਹੋ ਕਿ ਵੀ ਨਹੀਂ ਤੂੰ ਕੌਣ ਹੈਗਾ, ਤਾਂ ਫਿਰ ਨਹੀਂ ਜੀ ਉਹਨੇ ਜਾਣ ਦੇਣਾ। ਫਿਰ ਤੁਸੀਂ ਜਿਹੜੇ ਮਰਜ਼ੀ ਵੱਡੇ ਹੋ। ਤੇ ਉਹਨੂੰ ਸੁਹੇਲ ਅਫਰੀਦੀ ਨੂੰ ਕਾਨੂੰਨ ਦਾ ਇਹ ਪਤਾ ਲੱਗਿਆ, ਉਹਨੂੰ ਪਹਿਲੇ ਉਹਨਾਂ ਨੂੰ ਨਹੀਂ ਸੀ ਪਤਾ। ਪੀਟੀਆਈ ਵਾਲਿਆਂ ਨੇ ਕਾਨੂੰਨ ਦਾ ਕਦੇ ਇਸ ਤਰ੍ਹਾਂ ਸਾਹਮਣਾ ਨਹੀਂ ਉਹਨਾਂ ਨੇ ਕੀਤਾ, ਭਾਵੇਂ ਜੋ ਮਰਜ਼ੀ ਕਰ ਲੈ। ਲੇਕਿਨ ਹੁਣ ਤੇ ਪਿਛਲੇ ਕਈ ਸਾਲਾਂ ਤੋਂ ਚੋਈ ਸਾਹਿਬ ਉਹ ਮੁਸਲਸਲ ਹੁਣ ਜੇਲ੍ਹਾਂ 'ਚ ਨੇ ਨਾ, ਤੇ ਹਜੇ ਵੀ ਉਹ ਇਹ ਸਮਝ ਰਹੇ ਨੇ ਕਿ ਮੁਜ਼ਾਹਰਿਆਂ ਦੇ ਨਾਲ ਬਾਹਰ ਆਉਣਾ, ਹਾਲਾਂਕਿ ਉਹ ਲੀਗਲ ਪ੍ਰੋਸੈਸ ਨਾਲ ਆਉਣਾ, ਲੀਗਲ ਮੁਕੱਦਮੇ ਲੜਨੇ ਪੈਣੇ ਨੇ। ਮੁਕੱਦਮੇ ਉਸ ਤਰ੍ਹਾਂ ਲੜਨ, ਅਦਾਲਤਾਂ 'ਚ ਮੁਕੱਦਮੇ ਲੜਨ, ਤੇ ਸਿਆਸਤ ਉਸ ਤਰ੍ਹਾਂ ਕਰਨ ਜਿਸ ਤਰ੍ਹਾਂ ਆਸਫ ਜ਼ਰਦਾਰੀ ਸਾਹਿਬ ਨੇ ਤੇ ਨਵਾਜ਼ ਸ਼ਰੀਫ ਨੇ ਕਰਕੇ ਆਪਣੇ ਆਪ ਨੂੰ ਚੀਜ਼ਾਂ ਨੂੰ ਹੈਂਡਲਿੰਗ ਕੀਤੀ। ਉਹਨਾਂ ਦੇ ਤੇ ਉਹ ਕਹਿੰਦੇ ਨੇ ਮੁਖਾਲਫ ਨੇ, ਸਖਤ ਮੁਖਾਲਫ, ਉਹ ਕਹਿੰਦੇ ਨੇ ਕਿ ਇਹ ਤੇ ਮਿਲ ਮਿਲਾ ਕੇ ਤੇ ਆਪਸ 'ਚ ਮੁਕਮਕਾ ਕਰਦੇ ਰਹੇ ਨੇ ਚੀਜ਼ਾਂ ਦਾ। ਇਕਤਦਾਰ ਦੇ ਵਿੱਚ ਹਮੇਸ਼ਾ ਕੋਈ ਮੁਖਾਲਫ ਨਹੀਂ ਹੁੰਦਾ ਤੇ ਨਾ ਹੀ ਕੋਈ ਸੱਜਣ ਹੁੰਦਾ। ਇਹ ਵਕਤ ਫੈਸਲਾ ਕਰਦਾ, ਉਸ ਵੇਲੇ ਦਾ ਫੈਸਲਾ ਹੁੰਦਾ। ਇਹ ਬੜੀ ਵੱਡੀ ਗੱਲ ਹੈ, ਉਸ ਵੇਲੇ ਦਾ ਫੈਸਲਾ, ਯਾਨੀ ਸਹੀ ਵਕਤ ਤੇ ਸਹੀ ਫੈਸਲਾ, ਸਹੀ ਵਕਤ ਤੇ ਤੁਸੀਂ ਸਹੀ ਫੈਸਲਾ ਕਰਨਾ। ਇਮਰਾਨ ਖਾਨ ਸਾਹਿਬ ਨੂੰ, ਬਾਨੀ ਪੀਟੀਆਈ ਸਾਹਿਬ ਨੂੰ
ਸਿਆਸੀ ਰਸਤਾ ਕਦੇ ਨਹੀਂ ਸੀ ਛੱਡਣਾ ਚਾਹੀਦਾ। ਉਹਨਾਂ ਨੂੰ ਨੂਨ ਲੀਗ ਨਾਲ ਵੀ ਤਾਲੁਕਾਤ ਰੱਖਣੇ ਚਾਹੀਦੇ ਸਨ, ਪੀਪਲਸ ਪਾਰਟੀ ਨਾਲ ਵੀ ਰੱਖਣੇ ਚਾਹੀਦੇ ਸਨ। ਇੱਥੋਂ ਹੀ ਉਹਨਾਂ ਦਾ ਰਸਤਾ ਨਿਕਲਣਾ ਸੀ। ਉਹ ਮਜ਼ਾਮਤ ਕਰਕੇ, ਉਹ ਜਿਹੜੇ ਕੂਵਤਾਂ ਦੀ ਜਿਹੜੇ ਗਰੁੱਪ ਦੇ ਨਾਲ ਉਹ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਸ਼ਾਇਦ ਲੜ ਕੇ ਮਾਮਲਾਤ ਕਰ ਲਾਂਗਾ, ਤੇ ਸਟੇਟ ਦੇ ਨਾਲ ਲੜਨਾ ਉਹ ਨਹੀਂ ਪੋਸੀਬਲ ਹੈਗਾ, ਨਾ ਹੀ ਅੱਜ ਤੱਕ ਕੋਈ ਜਿੱਤਿਆ। ਤੇ ਕੋਈ ਤੁਸੀਂ ਮਤ ਦੇ ਦਿਓ ਥੋੜੀ ਜਿਹੀ। ਇਹ ਮਤ ਇਸ ਤੋਂ ਵੱਡੀ ਹੁਣ ਮਤ ਮੈਂ ਕੀ ਦੇ ਸਕਦਾ ਵਾਂ? ਮੈਂ ਤਾਂ ਉਹਨੂੰ ਕਹਾਂਗਾ ਵੀ ਤੁਸੀਂ ਪਾਰਲੀਮੈਂਟ 'ਚ ਰਹੋ। ਇੱਕ ਹਮਦਰਦ ਜਿਹੜਾ ਉਹਨਾਂ ਦਾ ਹੈਗਾ ਨਾ ਇਸ ਵਕਤ, ਉਹ ਇਹੋ ਹੀ ਮਸ਼ਵਰਾ ਦੇਗਾ ਕਿ ਜਨਾਬ ਖਾਨ ਸਾਹਿਬ ਪਾਰਲੀਮੈਂਟ 'ਚ ਰਹੋ, ਸਿਆਸੀ ਲੀਡਰਾਂ ਦੇ ਨਾਲ ਮਿਲੋ, ਸਿਆਸਤਦਾਨਾਂ ਨਾਲ ਗੁਫ਼ਤਗੂ ਕਰੋ। ਪੀਪਲਸ ਪਾਰਟੀ ਨੇ ਕੀਤੀ ਹੈ ਨਾ ਗੁਫ਼ਤਗੂ, ਆਪਣੀਆਂ ਤਰਮੀਮਾਂ ਮਨਵਾਈਆਂ ਨੇ ਨਾ, ਮੁਕੱਦਮੇ ਬਣੇ ਨੇ, ਮੁਕੱਦਮਿਆਂ 'ਚੋਂ ਨਿਕਲ ਗਏ ਨੇ ਨਾ। ਮੁਸਲਿਮ ਲੀਗ ਨੂਨ, ਨਵਾਜ਼ ਸ਼ਰੀਫ ਸਾਰੇ ਮੁਕੱਦਮੇ ਬਣੇ, ਨਿਕਲ ਗਏ ਮੁਕੱਦਮਿਆਂ ਦੇ ਵਿੱਚੋਂ। ਤੇ ਕੀ ਖਿਆਲ ਹੈ ਕਿ ਉਹ ਨਹੀਂ ਨਿਕਲ ਸਕਦੇ? ਉਹ ਵੀ ਨਿਕਲ ਸਕਦੇ ਨੇ। ਤੁਸੀਂ ਅਦਾਲਤਾਂ ਨੂੰ ਮੰਨੋ, ਤੁਸੀਂ ਜੱਜਿਸ ਨੂੰ ਮੰਨੋ, ਜੱਜਿਸ ਦੇ ਮਾਈਂਡ ਨੂੰ ਪੜ੍ਹੋ, ਤੁਸੀਂ ਆਪਣੇ ਉਹਦੇ 'ਚ ਕਾਨੂੰਨ ਦੇ ਮੁਤਾਬਕ ਮੁਕੱਦਮਾ ਵੀ ਲੜੋ ਔਰ ਸਿਆਸਤ ਨੂੰ ਆਇਨ ਦੇ ਮੁਤਾਬਕ ਔਰ ਪਾਕਿਸਤਾਨ ਦੇ ਇੰਟਰਸਟ ਦੇ ਵਾਸਤੇ ਸਿਆਸਤ ਕਰੋ, ਨਾ ਕਿ ਤੁਸੀਂ ਇਹੋ ਜਿਹੀ ਸਿਆਸਤ ਕਰੋ ਜਿਹੜੀ ਕਿ ਤਾਲਿਬਾਨ ਵਾਸਤੇ ਹੋਵੇ, ਅਫਗਾਨਿਸਤਾਨ ਵਾਸਤੇ ਹੋਵੇ। ਇਹ ਕੰਮ ਨਹੀਂ ਹੈਗਾ। ਅਫਗਾਨਿਸਤਾਨ ਦੇ ਨਾਲ ਤਾਲੁਕਾਤ ਕੀ ਰੱਖਣੇ ਨੇ, ਉਹ ਮੌਜੂਦਾ ਜਿਹੜੀ ਵੀ ਸਿਟਿੰਗ ਗਵਰਨਮੈਂਟ ਹੈਗੀ ਉਹਦਾ ਕੰਮ। ਠੀਕ ਹੈ ਨਾ? ਜਿਹੜੀ ਵੀ ਸਿਟਿੰਗ ਗਵਰਨਮੈਂਟ ਹੁੰਦੀ ਹੈ, ਇਹ ਉਹਦੇ ਸਾਹਮਣੇ ਜੋ ਮਸਾਇਲ ਹੁੰਦੇ ਨੇ, ਜਿਹੜਾ ਮੈਂ ਕਹਿ ਰਿਹਾ ਕਿ ਇਹ ਵਕਤ ਫੈਸਲਾ ਕਰਦਾ, ਜਿਹੜਾ ਟਾਈਮ ਹੁੰਦਾ ਉਹਨੇ ਡਿਸੀਜਨ ਲੈਣਾ ਹੁੰਦਾ ਕਿ ਅੱਜ ਅਸੀਂ ਕਿਹਦੀ ਜ਼ਰੂਰਤ ਹੈ, ਅਸੀਂ ਕਿਹਦੇ ਨਾਲ ਚੱਲਣਾ ਹੈ। ਕੋਈ ਵੀ ਪਾਰਟੀ ਪਾਕਿਸਤਾਨ ਦੀ ਖੁਦਾ ਨਾ ਖਾਸਤਾ ਮੁਖਾਲਫ ਤੇ ਨਹੀਂ ਹੈ ਨਾ, ਕੱਲ ਨੂੰ ਉਹ ਵੀ ਇਕਤਦਾਰ 'ਚ ਆ ਸਕਦੇ ਨੇ। ਸਾਡੀ ਦੁਆ ਹੈ ਉਹਨਾਂ ਵਾਸਤੇ ਵੀ। ਚਲੋ ਬੜੀ ਅੱਛੀ ਗੱਲ ਹੈ। ਵਕਤ ਤੁਸੀਂ ਗੱਲ ਕਰੋ ਤਾਂ ਵਕਤ ਸਾਡੇ ਕੋਲ ਵੀ ਹੁਣ ਅੱਜ ਦੇ ਦਿਨ ਦਾ ਤੇ ਤੁਹਾਡੇ ਕੋਲ ਜਾਣ ਕੇ ਘਟਿਆ ਜੇ, ਵੈਸੇ ਵਕਤ ਤੁਹਾਡੇ ਕੋਲ ਬੜਾ ਹੁੰਦਾ, ਪਰ ਤੁਸੀਂ ਜਾਣ ਕੇ ਕਸਰ ਨਾਲ ਕੰਮ ਲੈਂਦੇ ਹੋ। ਮੈਂ ਕਿਹਾ ਥੋੜਾ ਜਿਹਾ ਦਰੋਜ਼ ਸਿੰਘ। ਨਾਜ਼ਰੀਨ, ਚੋਹਲ ਸਾਹਿਬ ਨੇ ਬੜੀ ਬਿਹਤਰੀਨ ਗੱਲ ਕੀਤੀ ਹੈ, ਬਲਕਿ ਉਹਨਾਂ ਨੇ ਮਤ ਵੀ ਦੇ ਦਿੱਤੀ ਹੈ ਅਪੋਜੀਸ਼ਨ ਨੂੰ, ਖਾਸ ਤੌਰ ਤੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ, ਕਿ ਬੜਾ ਅਹਿਮ ਮੌਕਾ ਹੈ ਜਦੋਂ ਤਰਮੀਮ ਹੋ ਰਹੀ ਹੈ ਤੇ ਅਗਰ ਸਿਆਸੀ ਮਾਮਲਾ ਨੂੰ ਸਿਆਸੀ ਤਰੀਕੇ ਨਾਲ ਲੈ ਕੇ ਚੱਲਣ ਔਰ ਆਪਣੇ ਮਸਾਇਲ ਜਿਹੜੇ ਨੇ ਉਹ ਸਿਆਸਤ ਨਾਲ ਹੀ ਹੱਲ ਕਰਨ ਦੀ ਕੋਸ਼ਿਸ਼ ਕਰਨ ਤੇ ਯਕੀਨਨ ਉਹਨਾਂ ਵਾਸਤੇ ਵੀ ਰਸਤਾ ਜ਼ਰੂਰ ਨਿਕਲੇਗਾ। ਤੇ ਪ੍ਰੋਗਰਾਮ ਦਾ ਵਕਤ ਹੋ ਗਿਆ ਜੀ ਖਤਮ, ਤੇ ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।